ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਹੋਸਟ ਹਰਭਜਨ ਸਿੰਘ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਦੇ ਰਾਹੀਂ ਚੌਪਾਲ ਟੀਵੀ ਦੇ ਸਹਿਯੋਗ ਦੇ ਨਾਲ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਇੱਕ ਨਵੀਂ ਸਟੋਰੀ ਲੈ ਕੇ। ਅੱਜ ਅਸੀਂ ਲਾਹੌਰ ਦੀ ਉਸ ਥਾਂ ਤੇ ਪਹੁੰਚੇ ਹਾਂ ਜਿੱਥੋਂ ਅਸੀਂ ਇੱਕ ਸਦੀ 'ਚ ਹੁੰਦੇ ਹੋਏ ਦੂਜੀ ਤੋਂ ਤੀਜੀ ਇੱਦਾਂ ਹੀ ਸਫ਼ਰ ਕਰਦੇ ਹੋਏ ਅਸੀਂ ਹਜ਼ਾਰਾਂ ਸਾਲ ਦੀਆਂ ਸਦੀਆਂ ਦਾ ਸਫ਼ਰ ਕਰਾਂਗੇ। ਉਮੀਦ ਕਰਾਂਗੇ ਤੁਹਾਨੂੰ ਅੱਜ ਦਾ ਸਾਡਾ ਇਹ ਸ਼ੋਅ ਬਹੁਤ ਵਧੀਆ ਲੱਗੇਗਾ ਔਰ ਤੁਹਾਨੂੰ ਸਿੱਖਣ ਨੂੰ ਬਹੁਤ ਕੁਝ ਮਿਲੂਗਾ। ਲਾਹੌਰ ਸ਼ਹਿਰ ਦੱਖਣੀ ਏਸ਼ੀਆ ਦੇ ਪੁਰਾਤਨ ਇਤਿਹਾਸਿਕ ਸ਼ਹਿਰਾਂ ਵਿੱਚੋਂ ਇੱਕ ਹੈ ਜਿਹਦੇ ਅੰਦਰ ਸਦੀਆਂ ਦੀ ਸਕਾਫਤ ਮੌਜੂਦ ਹੈ ਅਤੇ ਬਹੁਤ ਹੀ ਖੂਬਸੂਰਤ ਇਮਾਰਤਾਂ ਨਾਲ ਸਜਿਆ ਹੋਇਆ ਹੈ। ਇਨ੍ਹਾਂ ਖੂਬਸੂਰਤ ਇਮਾਰਤਾਂ ਵਿੱਚੋਂ ਇੱਕ ਲਾਹੌਰ ਮਿਊਜ਼ੀਅਮ ਹੈ ਜੋ ਕਿ ਦੱਖਣੀ ਏਸ਼ੀਆ ਦਾ ਬਹੁਤ ਵੱਡਾ ਅਜਾਇਬ ਘਰ ਮੰਨਿਆ ਜਾਂਦਾ ਹੈ, ਜਿਹਦੇ ਅੰਦਰ ਸਦੀਆਂ ਪੁਰਾਣੀ ਹਜ਼ਾਰਾਂ ਸਾਲ ਪੁਰਾਣੀ ਤਹਿਜ਼ੀਬ ਸਕਾਫਤ ਨੂੰ ਬੜੇ ਉਮਦਾ ਤਰੀਕੇ ਨਾਲ ਸੰਭਾਲ ਕੇ ਰੱਖਿਆ ਹੋਇਆ ਹੈ। ਲਾਹੌਰ ਮਿਊਜ਼ੀਅਮ ਦੀ ਸਥਾਪਨਾ 1865 ਦੇ ਵਿੱਚ ਬ੍ਰਿਟਿਸ਼ ਰਾਜ ਦੇ ਸਮੇਂ ਕੀਤੀ ਗਈ। ਸ਼ੁਰੂ ਵਿੱਚ ਇਹਨੂੰ ਇੱਕ ਛੋਟੀ ਜਿਹੀ ਥਾਂ ਤੇ ਬਣਾਇਆ ਗਿਆ। ਬਾਅਦ ਦੇ ਵਿੱਚ 1894 ਵਿੱਚ ਇਹਦੀ ਥਾਂ ਤਬਦੀਲ ਕਰਕੇ ਇਹਨੂੰ ਮੌਜੂਦਾ ਥਾਂ ਤੇ ਸਥਾਪਿਤ ਕੀਤਾ ਗਿਆ। ਲਾਹੌਰ ਮਿਊਜ਼ੀਅਮ ਦੀ ਜੇਕਰ ਆਪਾਂ ਇਮਾਰਤ ਦੇਖਦੇ ਹਾਂ ਤੇ ਇਸ ਇਮਾਰਤ ਦੇ ਵਿੱਚ ਸਾਨੂੰ ਮੁਗਲ ਦੌਰ ਅਤੇ ਅੰਗਰੇਜ਼ ਦੌਰ ਦਾ ਬਹੁਤ ਹੀ ਸੋਹਣਾ ਫਨ ਤਮੀਰ ਦੇਖਣ ਨੂੰ ਮਿਲਦਾ ਹੈ। ਬ੍ਰਿਟਿਸ਼ ਰਾਜ ਦੇ ਸਮੇਂ ਇਸ ਮਿਊਜ਼ੀਅਮ ਨੂੰ ਬਹੁਤ ਵਧਾਇਆ ਗਿਆ। ਪੰਜਾਬ ਅਤੇ ਹਿੰਦੁਸਤਾਨ ਦੇ ਵੱਖ-ਵੱਖ ਹਿੱਸਿਆਂ ਤੋਂ ਇਤਿਹਾਸਿਕ ਵਸਤੂਆਂ ਇਕੱਠੀਆਂ ਕੀਤੀਆਂ ਗਈਆਂ। ਇੱਕ ਬਹੁਤ ਹੀ ਦਿਲਚਸਪ ਗੱਲ ਇਹਦੇ ਨਾਲ ਜੋੜੀ ਜਾਂਦੀ ਹੈ ਕਿ ਅੰਗਰੇਜ਼ ਲੇਖਕ ਰੁਡਯਾਰਡ ਕਿਪਲਿੰਗ ਦੇ ਪਿਤਾ ਜੌਨ ਲਾਕਵਰਡ ਕਿਪਲਿੰਗ ਇਹਦੇ ਪਹਿਲੇ ਸ਼ੁਰੂਆਤੀ ਕ੍ਰੀਏਟਰਾਂ ਵਿੱਚੋਂ ਇੱਕ ਸਨ, ਜਿਨ੍ਹਾਂ ਨੇ ਆਪਣੇ ਨਾਵਲ ਕਿਮ ਦੀ ਸ਼ੁਰੂਆਤ ਇਸ ਮਿਊਜ਼ੀਅਮ ਦੇ ਨੇੜੇ ਤੋਂ ਕੀਤੀ। ਇਸ ਕਰਕੇ ਇਸ ਨੂੰ ਵੰਡਰ ਹਾਊਸ ਵੀ ਆਖਿਆ ਜਾਂਦਾ ਹੈ। ਅਸੀਂ ਇਸ ਸਮੇਂ ਮੌਜੂਦ ਹਾਂ ਪਾਕਿਸਤਾਨ ਮੂਵਮੈਂਟ ਜਿਹੜਾ ਹਿੱਸਾ ਉਹਦੇ ਵਿੱਚ ਮੌਜੂਦ ਹਾਂ ਤੇ ਉੱਥੇ ਬਹੁਤ ਹੀ ਸਾਰੀਆਂ ਸਾਨੂੰ ਮੂਵਮੈਂਟ ਦੇ ਹਵਾਲੇ ਨਾਲ ਖੂਬਸੂਰਤ ਪੇਂਟਿੰਗਸ ਦੇਖਣ ਨੂੰ ਮਿਲ ਰਹੀਆਂ। ਇਸ ਪਾਸੇ ਸਾਨੂੰ ਫਰੀडम ਫਾਈਟਰਸ, ਉਸ ਤੋਂ ਇਲਾਵਾ ਇਸ ਪਾਸੇ ਜੇਕਰ ਨਮਾਇਆ ਅਸੀਂ ਦੇਖੀਏ ਤੇ ਕਾਇਦੇ ਆਜ਼ਮ ਅਲੀ ਸਾਹਿਬ, ਉਸ ਤੋਂ ਇਲਾਵਾ ਫਾਤਿਮਾ ਜਨਾਹ ਦੀਆਂ ਸਾਨੂੰ ਪੇਂਟਿੰਗਸ ਦੇਖਣ ਨੂੰ ਮਿਲ ਰਹੀਆਂ ਅਤੇ ਬਹੁਤ ਹੀ ਖੂਬਸੂਰਤ ਢੰਗ ਅਤੇ ਸਲੀਕੇ ਦੇ ਨਾਲ ਪਾਕਿਸਤਾਨ ਦੇ ਅਜਾਇਬ ਘਰ ਦੇ ਇਸ ਮਿਊਜ਼ੀਅਮ ਨੇ ਬਹੁਤ ਸੋਹਣੇ ਤਰੀਕੇ ਨਾਲ ਇਹਨਾਂ ਨੂੰ ਸੰਭਾਲ ਕੇ ਰੱਖਿਆ ਹੋਇਆ। ਇਸ ਤੋਂ ਇਲਾਵਾ ਅਗਰ ਅਸੀਂ ਸਾਹਮਣੇ ਜਾਂਦੇ ਜਾਈਏ ਤੇ ਬਹੁਤ ਹੀ ਖੂਬਸੂਰਤ ਇੱਕ ਬਹੁਤ ਹੀ ਵੱਡੀ ਪੇਂਟਿੰਗ ਲੱਗੀ ਹੈ ਜਿਹੜੀ ਕਿ ਇੱਕ ਦਿਲ ਨੂੰ ਮੋਹਣ ਵਾਲਾ ਮੰਜ਼ਰ ਪੇਸ਼ ਕਰ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿ ਇਹ ਇੱਕ ਜੰਗ ਦੇ ਦੌਰਾਨ ਦੀ ਪੇਂਟਿੰਗ ਹੈਗੀ ਹੈ ਤੇ ਕਿੰਨੀ ਖੂਬਸੂਰਤ ਹੈ। ਜਿਸ ਤਰ੍ਹਾਂ ਕਿ ਤੁਸੀਂ ਦੇਖ ਸਕਦੇ ਹੋ ਮਰਾਠੇ ਜਿਹੜੇ ਸੀ ਉਹ ਇੱਦਾਂ ਦਾ ਗੈਟਅਪ ਸੀਗਾ, ਉਹਨਾਂ ਦੀ ਗੋਰਿਆਂ ਦੇ ਨਾਲ ਲੜਾਈ ਦੇ ਦੌਰਾਨ ਦੀ ਇੱਕ ਬਹੁਤ ਹੀ ਖੂਬਸੂਰਤ ਪੇਂਟਿੰਗ ਸਾਨੂੰ ਦੇਖਣ ਨੂੰ ਮਿਲਦੀ ਹੈ। ਉਸ ਤੋਂ ਬਾਅਦ ਜਦੋਂ ਅਸੀਂ ਇਸ ਕਮਰੇ ਦੇ ਵਿੱਚ ਆਉਂਦੇ ਹਾਂ, ਇਹਦੇ ਵਿੱਚ ਵੀ ਸਾਨੂੰ ਪਾਕਿਸਤਾਨ ਮੂਵਮੈਂਟ ਦੇ ਵਿੱਚ ਜਿਨ੍ਹਾਂ ਨੇ ਆਪਣਾ ਕੀ ਰੋਲ ਪਲੇ ਕੀਤਾ ਉਹਨਾਂ ਦੇ ਸਾਨੂੰ ਇੱਥੇ ਫੋਟੋਆਂ ਦੇਖਣ ਨੂੰ ਮਿਲਦੀਆਂ। ਉਸ ਤੋਂ ਇਲਾਵਾ ਬਹੁਤ ਹੀ ਸੋਹਣੀਆਂ ਮੁਗਲ ਬਾਦਸ਼ਾਹ ਉਹਨਾਂ ਦੇ ਸਾਨੂੰ ਪੇਂਟਿੰਗਸ ਦੇਖਣ ਨੂੰ ਮਿਲਦੀਆਂ, ਮਲਕਾਵਾਂ ਦੀਆਂ। ਫਿਰ ਉੱਥੇ ਸਰ ਸੈਦ ਅਹਿਮਦ ਅਲੀ ਸਾਹਿਬ ਉਹਨਾਂ ਦੀ ਮਿਲਦੀ ਹੈ। ਇਸ ਤੋਂ ਇਲਾਵਾ ਇੱਕ ਬਹੁਤ ਹੀ ਖੂਬਸੂਰਤ ਪਾਕਿਸਤਾਨ ਦਾ ਜਿਹੜੀ ਕਿ ਪਹਿਚਾਣ ਹੈ ਮੀਨਾਰ ਪਾਕਿਸਤਾਨ, ਜਿਹੜਾ ਕਿ ਪਾਕਿਸਤਾਨ ਦੀ ਯਾਦ ਦੇ ਵਿੱਚ ਬਣਾਇਆ ਗਿਆ ਸੀ, ਉਹਦਾ ਇੱਕ ਬਹੁਤ ਹੀ ਸੋਹਣਾ ਇੱਕ ਖੂਬਸੂਰਤ ਢਾਂਚਾ ਸਾਨੂੰ ਦੇਖਣ ਨੂੰ ਮਿਲਦਾ ਹੈ। ਜੇਕਰ ਇੱਧਰ ਆਈਏ, ਇੱਧਰ ਸਾਨੂੰ ਕੁਝ ਪਾਕਿਸਤਾਨ ਦੇ ਉਹ ਨਾਮਵਰ ਅਖਬਾਰ ਜਿਹੜੇ ਕਿ ਆਜ਼ਾਦੀ ਦੇ ਸਮੇਂ, ਆਜ਼ਾਦੀ ਤੋਂ ਪਹਿਲੇ ਉਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਦੇ ਸੀਗੇ, ਉਹਨਾਂ ਚੀਜ਼ਾਂ ਨੂੰ ਆਵਾਮ ਦੇ ਸਾਹਮਣੇ ਦਿਖਾਉਂਦੇ ਸਨ ਕਿ ਕੀ ਹਾਲਾਤ, ਕੀ ਵਾਕਿਆਤ ਇਸ ਵਕਤ ਚੱਲ ਰਹੇ ਨੇ। ਉਹਨਾਂ ਸਾਰਿਆਂ ਨੂੰ ਇੱਥੇ ਦਸਤਾਵੇਜ਼ ਨੂੰ ਅਵੇਜ਼ਾਂ ਕੀਤਾ ਗਿਆ। ਇਸ ਤੋਂ ਬਾਅਦ ਇੱਥੇ ਨਾਲ ਹੀ ਇੱਕ ਬਹੁਤ ਖੂਬਸੂਰਤ ਹੋਰ ਸੈਕਸ਼ਨ ਹੈ ਜਿਹਦੇ ਤਰਫ ਮੈਂ ਤੁਹਾਨੂੰ ਲੈ ਕੇ ਜਾਣਾ ਚਾਹਾਂਗਾ। ਬਹੁਤ ਹੀ ਇੱਕ ਚੀਜ਼ ਜਿਹੜੀ ਮੈਂ ਇੱਥੇ ਦੇਖ ਰਿਹਾ ਕਿ ਬੜੇ ਉਮਦਾ ਤੇ ਸਲੀਕੇ ਦੇ ਨਾਲ ਹਰ ਚੀਜ਼ ਨੂੰ ਵੱਖਰੇ ਵੱਖਰੇ ਢੰਗ ਦੇ ਨਾਲ ਉਹਦੀ ਇੱਕ ਸੈਪਰੇਸ਼ਨ ਕੀਤੀ ਗਈ ਹੈ ਤੇ ਉਹਦੇ ਵਿੱਚ ਰੱਖਿਆ ਗਿਆ। ਇਹਦੇ ਵਿੱਚ ਵੀ ਸਾਨੂੰ ਕੁਝ ਉਹ ਦਸਤਾਵੇਜ਼ ਦੇਖਣ ਨੂੰ ਮਿਲਦੇ ਨੇ ਜਿਹੜੇ ਪੁਰਾਣੇ ਦਸਤਾਵੇਜ਼ ਜਿਹਦੇ ਵਿੱਚ ਮੁਸਲਿਮ ਲੀਗ ਦਾ ਜ਼ਿਕਰ ਹੁੰਦਾ, ਉਹਦੀ ਪ੍ਰਮੋਸ਼ਨ ਦੀਆਂ ਚੀਜ਼ਾਂ ਗੱਲਾਂ ਹੁੰਦੀਆਂ। ਇਹਦੇ ਬਾਅਦ ਇੱਧਰ ਆ ਜਾਈਏ, ਸਾਨੂੰ ਫਾਤਿਮਾ ਜਨਾਹ ਉੱਤੇ ਕਾਇਦੇ ਆਜ਼ਮ ਅਲੀ ਸਾਹਿਬ ਦੀ ਇੱਕ ਬਹੁਤ ਹੀ ਯੰਗ ਏਜ ਦੀ ਇੱਕ ਫੋਟੋ ਸਾਨੂੰ ਦੇਖਣ ਨੂੰ ਮਿਲਦੀ ਹੈ, ਉਹਨਾਂ ਦੇ ਪਰਿਵਾਰ ਦੀ। ਫਿਰ ਆਜ਼ਾਦੀ ਦੇ ਸਮੇਂ ਕੀ ਸਮਾਂ ਸੀ, ਲੋਕ ਕਿਵੇਂ ਹਿਜਰਤ ਕਰਕੇ ਇੱਕ ਪਾਸੇ ਤੋਂ ਦੂਸਰੇ ਪਾਸੇ ਗਏ, ਉਹ ਸਾਰੇ ਮੰਜ਼ਰ ਸਾਨੂੰ ਇਸ ਸੈਕਸ਼ਨ ਦੇ ਵਿੱਚ ਦੇਖਣ ਨੂੰ ਮਿਲਦੇ ਹੈ। ਔਰ ਇੱਥੇ
ਇੱਕ ਬਹੁਤ ਹੀ ਖੂਬਸੂਰਤ ਚੀਜ਼ ਜਿੱਥੇ ਆ ਕੇ ਬੰਦੇ ਦਾ ਮਨ ਭਰ ਵੀ ਆਉਂਦਾ ਹੈ ਔਰ ਆਪਣੀ ਮਾਂ ਧਰਤੀ ਨੂੰ ਸਲੂਟ ਕਰਨ ਨੂੰ ਵੀ ਜੀ ਕਰਦਾ ਹੈ। ਇੱਥੇ ਸਾਡੇ ਉਹ ਸ਼ਹੀਦ, ਉਹ ਹੀਰੋਜ਼ ਦੀਆਂ ਫੋਟੋਆਂ ਲੱਗੀਆਂ ਜਿਨ੍ਹਾਂ ਨੇ ਪਾਕਿਸਤਾਨ ਮਾਂ ਧਰਤੀ ਵਾਸਤੇ ਕੰਮ ਕੀਤਾ, ਉਹਦੇ ਵਾਸਤੇ ਜਾਮੇ ਸ਼ਹਾਦਤ ਨੋਸ਼ ਕੀਤਾ, ਜਿਨ੍ਹਾਂ ਨੇ ਨਿਸ਼ਾਨੇ ਹੈਦਰ ਪ੍ਰਾਪਤ ਕੀਤਾ, ਉਹਨਾਂ ਦੀਆਂ ਫੋਟੋਆਂ ਬੜੇ ਸੋਹਣੇ ਤੇ ਸਲੀਕੇ ਦੇ ਨਾਲ ਲੱਗੀਆਂ। ਐਸੇ ਹੀ ਸੈਕਸ਼ਨ ਦੇ ਜੇ ਇਸ ਪਾਸੇ ਦੇਖੀਏ ਤੇ ਇੱਕ ਬਹੁਤ ਹੀ ਵੱਡੀ ਪੇਂਟਿੰਗਸ ਕਿਹੜੇ ਖੂਬਸੂਰਤ ਢੰਗ ਨਾਲ ਲੱਗੀ ਹੈ ਸਰ ਸੈਯਦ ਅਹਿਮਦ ਖਾਨ, ਅਲਾਮਾ ਇਕਬਾਲ ਸਾਹਿਬ ਦੀ। ਇਹ ਫੋਟੋ ਮੈਨੂੰ ਲੱਗਦਾ ਹੈ ਕਿ ਰੇਅਰ ਹੀ ਸਾਨੂੰ ਦੇਖਣ ਨੂੰ ਮਿਲਦੀ ਹੈ। ਸਾਨੂੰ ਜਿੱਥੇ ਵੀ ਅਸੀਂ ਦੇਖਦੇ ਹਾਂ ਅਕਸਰ ਉਹਨਾਂ ਦੀ ਥਿੰਕਿੰਗ ਵਾਲੀ ਜਿਹੜੀ ਪੈਨ ਦੇ ਨਾਲ ਸੋਚ ਰਹੇ ਨਾ ਉਹ ਪੇਂਟਿੰਗ ਦੇਖਣ ਨੂੰ ਮਿਲਦੀ ਹੈ, ਪਰ ਇਹ ਪੇਂਟਿੰਗ ਸਾਰਿਆਂ ਤੋਂ ਵੱਖ ਸਾਨੂੰ ਇੱਥੇ ਨਜ਼ਰ ਆ ਰਹੀ ਹੈ। ਉਸ ਤੋਂ ਬਾਅਦ ਕਾਇਦੇ ਆਜ਼ਮ ਅਲੀ ਸਾਹਿਬ, ਉਹਨਾਂ ਦੀ ਫੋਟੋ ਸਾਨੂੰ ਦੇਖਣ ਨੂੰ ਮਿਲਦੀ ਹੈ। ਮੌਲਵੀ ਅਬੂ ਅਲ ਕਾਸਮ, ਉਹਨਾਂ ਦੀ ਸਾਨੂੰ ਫੋਟੋ ਦੇਖਣ ਨੂੰ ਮਿਲਦੀ ਹੈ। ਔਰ ਇਸ ਤੋਂ ਬਾਅਦ ਸਭ ਤੋਂ ਖੂਬਸੂਰਤ ਤਰੀਕੇ ਨਾਲ ਬਣਾਈ ਹੋਈ ਇਹ ਪੇਂਟਿੰਗ ਜਿਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਸੈਂਟਰ ਦੇ ਵਿੱਚ ਮੀਨਾਰੇ ਪਾਕਿਸਤਾਨ ਹੈ ਜੋ ਕਿ ਪਾਕਿਸਤਾਨ ਦੀ ਪਹਿਚਾਨ। ਉਸ ਤੋਂ ਬਾਅਦ ਜਿੰਨੇ ਵੀ ਉਲਮਾ ਸੀਗੇ ਜਿਨ੍ਹਾਂ ਨੇ ਆਪਣਾ ਕਿਰਦਾਰ ਅਦਾ ਕੀਤਾ, ਫਿਰ ਆਪਣਾ ਕਾਇਦੇ ਆਜ਼ਮ ਸਾਹਿਬ, ਹੋਰ ਵੀ ਜਿੰਨੇ ਮੂਵਮੈਂਟ ਦੇ ਹੱਕ ਦੇ ਵਿੱਚ ਜਿਨ੍ਹਾਂ ਨੇ ਆਵਾਜ਼ ਚੱਕੀ, ਉਹਨਾਂ ਸਾਰਿਆਂ ਦੀਆਂ ਇੱਥੇ ਫੋਟੋਆਂ ਲੱਗੀਆਂ ਹੋਈਆਂ ਹਨ। ਔਰ ਬਹੁਤ ਹੀ ਖੂਬਸੂਰਤ ਇੱਕ ਪਾਕਿਸਤਾਨ ਦਾ ਫਲੈਗ ਜਿਹਦੇ ਉੱਤੇ ਵਕਤ ਦੇ ਨਿਸ਼ਾਨ ਵੀ ਸਾਨੂੰ ਦੇਖਣ ਨੂੰ ਪੂਰੀ ਤਰ੍ਹਾਂ ਮਿਲਦੇ ਨੇ, ਪਰ ਉਹਨੂੰ ਵੀ ਬੜੇ ਸਲੀਕੇ ਦੇ ਨਾਲ ਸਾਂਭ ਕੇ ਰੱਖਿਆ ਗਿਆ ਹੈ। ਤੇ ਇਸ ਝੰਡੇ ਦੀ ਇੱਕ ਬਹੁਤ ਵੱਡੀ ਤਾਰੀਖ ਹੈ। ਇੱਕ ਚੀਜ਼ ਲਿਖੀ ਹੈ ਕਿ ਇਹ ਝੰਡਾ ਮਹਾਜਰੀਨ ਦੇ ਜਿਹੜੇ ਕਮਿਸ਼ਨਰ ਸੀਗੇ ਮਹਿਮੂਦ ਨਸੀਮ ਸਾਹਿਬ, ਉਹਨਾਂ ਨੂੰ ਪੇਸ਼ ਕੀਤਾ ਗਿਆ ਸੀ ਆਪਣੀ ਵਫਾਤ ਤੋਂ ਪਹਿਲੇ। ਕਾਇਦੇ ਆਜ਼ਮ ਅਲੀ ਸਾਹਿਬ ਨੇ ਇਹ ਉਹਨਾਂ ਨੂੰ ਨਜ਼ਰਾਨਾ ਪੇਸ਼ ਕੀਤਾ ਸੀ। ਇਸ ਤੋਂ ਬਾਅਦ ਅਸੀਂ ਅਗਰ ਜਾਈਏ ਤਾਂ ਦੂਸਰੇ ਸੈਕਸ਼ਨ ਦੇ ਵਿੱਚ ਵੀ ਮੈਂ ਤੁਹਾਨੂੰ ਇੱਕ ਬਹੁਤ ਹੀ ਖੂਬਸੂਰਤ ਚੀਜ਼ਾਂ ਦਿਖਾਉਣਾ ਚਾਹਾਂਗਾ ਕਿ ਜਿਵੇਂ ਕਿ ਸਾਨੂੰ ਪਾਕਿਸਤਾਨ ਬਣਨ ਵਿੱਚ ਜਿਹੜੀਆਂ ਔਰਤਾਂ ਨੇ ਆਪਣਾ ਰੋਲ ਪਲੇ ਕੀਤਾ, ਉਹਦੇ ਵਿੱਚ ਸਭ ਤੋਂ ਵੱਡੀ ਇੱਕ ਚੀਜ਼ ਜਿਹੜੀ ਮੈਂ ਤੁਹਾਨੂੰ ਦਿਖਾਉਣਾ ਚਾਹਾਂਗਾ, ਇਹ ਫੋਟੋ, ਇਹ ਫਾਤਿਮਾ ਸੁਗਰਾ ਸਾਹਿਬਾ ਦੀ ਫੋਟੋ ਹੈ। ਕਿਹਾ ਜਾਂਦਾ ਹੈ ਕਿ ਜਦੋਂ ਪਾਕਿਸਤਾਨ ਮੂਵਮੈਂਟ ਚੱਲ ਰਹੀ ਸੀ, ਇੱਕ ਜਲੂਸ ਸੈਕਟਰੀਏਟ ਦੀ ਤਰਫੋਂ ਲੰਘ ਰਿਹਾ ਸੀ, ਬੀਬੀਆਂ ਦਾ ਜਲੂਸ ਲੰਘ ਰਿਹਾ ਸੀ, ਤੇ ਉਸ ਵਕਤ ਜਲੂਸ ਦੇ ਉੱਤੇ ਆਂਸੂ ਗੈਸ ਸੁੱਟੀ ਗਈ ਤੇ ਫਾਤਿਮਾ ਸੁਗਰਾ ਸਾਹਿਬ ਨੇ ਮੁਸਲਿਮ ਲੀਗ ਦਾ ਝੰਡਾ ਫੜ ਕੇ ਉਹ ਸੈਕਟਰੀਏਟ ਦੇ ਅੱਗੇ ਗੱਡਿਆ ਸੀ। ਤੇ ਇਹਨਾਂ ਨੇ ਬੜਾ ਬਹਾਦਰੀ ਦਾ ਕੰਮ ਕੀਤਾ ਸੀ ਔਰ ਇਹਨਾਂ ਨੂੰ ਇਸ ਵਿੱਚ ਜਾਮੇ ਸ਼ਹਾਦਤ ਵੀ ਨੋਸ਼ ਕਰਨਾ ਪਿਆ। ਸੋ ਇਸ ਤੋਂ ਇਲਾਵਾ ਅਗਰ ਇਸੇ ਹੀ ਤਰ੍ਹਾਂ ਕੌਮੀ ਹੀਰੋ ਦੀਆਂ ਫੋਟੋਆਂ ਸਾਨੂੰ ਦੇਖਣ ਨੂੰ ਮਿਲਦੀਆਂ, ਸਾਹਮਣੇ ਸਾਨੂੰ ਮਜ਼ਾਰ ਇਕਬਾਲ ਦੀ ਫੋਟੋ ਵੀ ਦੇਖਣ ਨੂੰ ਮਿਲਦੀ ਹੈ। ਹੋਰ ਬਹੁਤ ਸਾਰੇ ਜਿਹੜੇ ਡਾਕੂਮੈਂਟਸ, ਸਰਟੀਫਿਕੇਟ ਜਿਹੜੇ ਕਿ ਇੱਥੇ ਲੱਗੇ ਹੋਏ ਨੇ ਬੜੇ ਉਮਦਾ ਤਰੀਕੇ ਨਾਲ, ਕਿਉਂਕਿ ਚੀਜ਼ਾਂ ਅੱਜ ਦੀਆਂ ਨਹੀਂ, ਇਹ ਚੀਜ਼ਾਂ ਅੱਜ ਤੋਂ 100 ਸਾਲ ਪੁਰਾਣੀਆਂ, ਕੁਝ 70 ਸਾਲ, ਕੁਝ 80 ਸਾਲ, ਕੁਝ 150 ਸਾਲ ਪੁਰਾਣੀਆਂ ਚੀਜ਼ਾਂ ਜਿਹੜੀਆਂ ਦਸਤਾਵੇਜ਼ ਸਾਨੂੰ ਇੱਥੇ ਦੇਖਣ ਨੂੰ ਮਿਲਦੇ ਨੇ। ਇਸ ਤੋਂ ਇਲਾਵਾ ਮਾਊਂਟ ਬੈਟਨ ਦੇ ਜਿਹੜੇ ਪਲਾਨ ਸੀ ਜਾਂ ਹੋਰ ਜਿਹੜੀਆਂ ਵੀ ਦਸਤਾਵੇਜ਼ ਜਿਹੜੇ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਉਹਨਾਂ ਨੂੰ ਇੱਥੇ ਸਾਂਭਿਆ ਹੋਇਆ। ਮਿੱਤਰ ਪਿਆਰਿਓ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਜ਼ਾਦੀ ਦੇ ਸਮੇਂ ਵੇਲੇ ਕਿੰਨੀ ਇੱਕ ਕਠਿਨ ਸਿਚੁਏਸ਼ਨ ਸੀਗੀ, ਇੱਕ ਬਹੁਤ ਮੁਸ਼ਕਲ ਹਾਲਾਤ ਸਨ, ਲੋਕ ਇੱਕ ਦੂਸਰੇ ਦੇ ਵੈਰੀ ਵੀ ਹੋਏ ਸਨ, ਪਰ ਉਹਦੇ ਵਿੱਚ ਵੀ ਇੱਕ ਬੜੀ ਖੂਬਸੂਰਤ ਪਿਆਰ ਮੁਹੱਬਤ ਵਾਲੀ ਗੱਲ ਲਿਖੀ ਗਈ ਇਸ ਦਸਤਾਵੇਜ਼ ਤੇ ਸਾਨੂੰ ਮਿਲਦੀ ਹੈ ਕਿ ਸ਼ੇਰ ਦੇ ਰਾਹੀਂ यूं लेके मशले जहाँ हम जुनूं सफ़ात चले, यूं लेके मशले जहाँ हम जुनूं सफ़ात चले, जो घर को आग लगाए हमारे साथ चले। कि ਜਿਹੜਾ ਬੰਦਾ ਘਰ ਨੂੰ ਅੱਗ ਲਾਉਂਦਾ ਉਹ ਸਾਡੇ ਨਾਲ ਚੱਲੇ, ਇੱਕ ਪਿਆਰ ਮੁਹੱਬਤ ਦੀ ਜਿਹੜੀ ਮਸ਼ਲ ਲੈ ਕੇ ਚੱਲ ਰਹੇ ਆ ਉਹਦੇ ਨਾਲ ਚੱਲੇ। ਇਸ ਤੋਂ ਬਾਅਦ ਇੱਕ ਬਹੁਤ ਹੀ ਰੇਅਰ ਫੋਟੋ ਜਿਹੜੀ ਸਾਨੂੰ ਦੇਖਣ ਨੂੰ ਮਿਲਦੀ ਹੈ ਜਨਾਬ ਸਾਹਿਬ ਦੀ ਤੇ ਗਾਂਧੀ ਦੀ ਫੋਟੋ ਸਾਨੂੰ ਦੇਖਣ ਨੂੰ ਮਿਲਦੀ ਹੈ, ਇੱਕ ਉਹ ਵੀ ਹੈ। ਉਸ ਤੋਂ ਬਾਅਦ ਮਾਸਟਰ ਤਾਰਾ ਸਿੰਘ ਦੀ ਫੋਟੋ ਵੀ ਸਾਨੂੰ ਦੇਖਣ ਨੂੰ ਮਿਲਦੀ ਹੈ। ਇਹ ਰੇਅਰ ਫੋਟੋਆਂ ਸਾਨੂੰ ਅੱਜ ਕੱਲ੍ਹ ਨਹੀਂ ਮਿਲ ਰਹੀਆਂ, ਆਮ ਸਾਨੂੰ ਦੇਖਣ ਨੂੰ ਬਿਲਕੁਲ ਨਹੀਂ ਮਿਲਦੀਆਂ, ਪਰ ਇਸ ਮਿਊਜ਼ੀਅਮ ਦੀ ਇੱਕ ਖੂਬਸੂਰਤ ਗੱਲ ਹੈ ਕਿ ਇਹਨੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਸਾਂਭ ਕੇ ਰੱਖਿਆ ਹੋਇਆ। ਹਾਂਜੀ ਦਰਸ਼ਕੋ, ਇਸ ਸਮੇਂ ਮੇਰੇ ਨਾਲ ਮੌਜੂਦ ਹਨ ਅਜਾਇਬ ਘਰ ਦੇ ਰਿਸਰਚਰ ਮੈਮ ਇਫਤ ਅਜ਼ੀਮ। ਅਸੀਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਅਜਾਇਬ ਘਰ ਦੇ ਉੱਤੇ ਤੇ ਉਹਨਾਂ ਦੇ ਨਾਲ ਹੀ ਅਜਾਇਬ ਘਰ ਦੀ ਸੈਰ ਕਰਦੇ ਹਾਂ ਤੇ ਬਣੇ ਰਹੋ ਸਾਡੇ ਨਾਲ। अस्सलाम वालेकुम मैम। वालेकुम अस्सलाम। ਕੀ ਹਾਲ ਹੈ ਮੈਮ? ਠੀਕ ਹੋ? ਅੱਲਾ ਦਾ ਸ਼ੁਕਰ ਹੈ ਜੀ, ਠੀਕ ਹੈ, ਅੱਲਾ ਦਾ ਸ਼ੁਕਰ ਹੈ। ਅੱਛਾ ਮੈਮ, ਅੱਜ ਅਸੀਂ ਤੁਹਾਡੇ ਨਾਲ ਕਰਨੀ ਹੈ ਅਜਾਇਬ ਘਰ ਦੀ ਸੈਰ ਤੇ ਤੁਸੀਂ ਸਾਨੂੰ ਸਭ ਤੋਂ ਪਹਿਲੇ ਕਿਸ ਥਾਂ ਤੇ ਲੈ ਕੇ ਜਾਣਾ ਚਾਹੋਗੇ? ਮੈਂ ਤੁਹਾਨੂੰ ਪਹਿਲੇ ਤੇ ਅਜਾਇਬ ਘਰ ਦੇ ਬਾਰੇ ਦੱਸਾਂਗੀ ਕਿ ਇਸ ਵੇਲੇ ਸਾਡੀਆਂ ਜਿਹੜੀਆਂ ਨੇ 15 ਗੈਲਰੀਆਂ ਵਰਕਿੰਗ ਕੰਡੀਸ਼ਨ ਦੇ ਵਿੱਚ ਨੇ। ਇਸ ਵੇਲੇ ਜਿੱਥੇ ਅਸੀਂ ਖੜੇ ਹਾਂ ਇਹ ਸਾਡੀ ਸੈਂਟਰਲ ਗੈਲਰੀ ਹੈ ਤੇ ਇਹਦੇ ਤੁਸੀਂ ਬਿਲਕੁਲ ਸ਼ੁਰੂ 'ਚ ਵੇਖੋਗੇ ਤੇ ਤੁਹਾਨੂੰ ਵੁੱਡ ਵਰਕ ਨਜ਼ਰ ਆਏਗਾ, ਲੱਕੜੀ ਦਾ ਕੰਮ।
ਇਹ ਸਾਰੇ ਜਿਹੜੇ ਲੱਕੜੀ ਦੇ ਦਰਵਾਜ਼ੇ ਨੇ ਕੁਝ ਮੁਗਲ ਪੀਰੀਅਡ ਦੇ ਨੇ, ਲਾਹੌਰ ਦੇ ਦਰਵਾਜ਼ੇ ਨੇ। ਤੁਸੀਂ ਅਗਰ ਇਹਨਾਂ ਤੇ ਵੇਖੋਗੇ ਤੇ ਤੁਹਾਨੂੰ ਇੱਥੇ ਜਿਹੜੇ ਨੇ ਹਿੰਦੂ ਤੇ ਇਸਲਾਮਿਕ ਦੋਨੋਂ ਪੈਟਰਨ ਨਜ਼ਰ ਆਉਂਦੇ ਨੇ। ਇਸਲਾਮਿਕ ਪੈਟਰਨਸ ਦੇ ਵਿੱਚ ਤੁਹਾਨੂੰ ਜਿਓਮੈਟਰੀ ਮਿਲਦੀ ਹੈ ਤੇ ਹੈਂਗਿੰਗ ਬੈਲਸ ਜਿਹੜੀਆਂ ਨੇ ਤੁਹਾਨੂੰ ਹਿੰਦੂ ਕਲਚਰ ਦੇ ਵਿੱਚ ਲੱਭਦੀਆਂ ਨੇ। ਆਓ ਮੈਂ ਤੁਹਾਨੂੰ ਸ਼ਾਲਾਮਾਰ ਬਾਗ ਤੋਂ ਆਏ ਹੋਏ ਦਰਵਾਜ਼ਾ ਵਹਾਨੀ ਆ, ਜਿਹਨੂੰ ਤੁਸੀਂ ਵੇਖ ਸਕੋਗੇ ਕਿ ਇੱਥੇ ਅਸੀਂ ਸਾਰੇ ਲਾਹੌਰ ਦਾ ਜਿਹੜਾ ਕਰਾਫਟ ਹੈ ਉਹਨੂੰ ਇੱਥੇ ਅਸੀਂ ਐਗਜ਼ਿਬਿਟ ਕੀਤਾ ਹੈ। ਇਹ ਤੁਸੀਂ ਵੇਖੋ ਅਜੇ ਵੀ ਤੁਹਾਨੂੰ ਇਹਦੇ ਨਾਲ ਦੇ ਜਿਹੜੇ ਦਰਵਾਜ਼ੇ ਨੇ ਉੱਥੇ ਨਜ਼ਰ ਆਣਗੇ। ਇਹਦੇ ਤੇ ਸਿੱਖ ਐਲੀਮੈਂਟ ਨੇ ਕਿਉਂਕਿ ਉਹਨਾਂ ਨੇ ਇਹ ਬੋਲਡ ਕਲਰ, ਪਹਾੜੀ ਕਲਰ ਜਿਹੜੇ ਨੇ ਸਿੱਖ ਇਰਾ ਦੇ ਵਿੱਚ ਜਿਹੜੇ ਸਨ ਇਸਤੇਮਾਲ ਕੀਤੇ ਜਾਂਦੇ ਸਨ। ਤੇ ਇਹ ਲੈਕਰ ਵਰਕ ਜਿਹੜਾ ਹੈ ਇਹ ਕਿਲੇ ਦੇ ਸੀ, ਜਿਹੜਾ ਕਿ ਇੱਥੇ ਲਾਹੌਰ ਮਿਊਜ਼ੀਅਮ ਤੇ ਲਿਆਇਆ ਗਿਆ। ਇਹਦੇ ਇਲਾਵਾ ਇੱਕ ਤੁਹਾਨੂੰ ਮੈਂ ਹੋਰ ਇੰਟਰਸਟਿੰਗ ਇੱਥੇ ਛੋਟਾ ਜਿਹਾ ਦਰਵਾਜ਼ਾ ਵਿਖਾਵਾਂਗੀ ਤੇ ਇਹਦੀ ਤੁਹਾਨੂੰ ਤਾਰੀਖ ਦੱਸਣੀ ਆ। ਇਹ ਦਰਵਾਜ਼ਾ ਜਿਹੜਾ ਇਹ ਭੇਰੇ ਤੋਂ ਆਇਆ ਹੈ ਤੇ ਇਹਦੀ ਇੰਟਰਸਟਿੰਗ ਗੱਲ ਇਹ ਕਿ ਅਜਾਇਬ ਘਰ ਜਦੋਂ ਬਣਾਇਆ ਗਿਆ ਸੀ ਤੇ ਅਜਾਇਬ ਘਰ ਬਣਾਉਣ ਦਾ ਮਕਸਦ ਇਹ ਸੀ ਕਿ ਅਜਾਇਬ ਘਰ ਇੱਕ ਸੈਂਪਲ ਰੂਮ ਜਾਂ ਸਟੋਰ ਰੂਮ ਦੇ ਤੌਰ ਤੇ ਇੱਥੇ ਬਣਾਇਆ ਗਿਆ ਸੀ ਤਾਂ ਕਿ ਇੱਥੇ ਜਿੰਨੀ ਆਰਟਸ ਐਂਡ ਕਰਾਫਟ ਪੰਜਾਬ ਯਾਨੀ ਨਾਰਥ ਵੈਸਟਰਨ ਏਰੀਆ ਜਿਹੜਾ ਹੈ, ਪਿਸ਼ਾਵਰ ਤੱਕ ਦਾ ਏਰੀਆ ਵੀ ਜਿਹੜਾ ਸੀ ਉਸ ਟਾਈਮ ਪੰਜਾਬ ਦੇ ਅੰਦਰ ਸੀ ਤੇ ਉੱਥੋਂ ਦੀ ਕਰਾਫਟ ਜਿਹੜੀਆਂ ਸਨ ਇੱਥੇ ਕਲੈਕਟ ਕੀਤੀਆਂ ਜਾਂਦੀਆਂ। ਇਸੇ ਤਰ੍ਹਾਂ ਇਹ ਜਿਹੜਾ ਦਰਵਾਜ਼ਾ ਤੁਹਾਨੂੰ ਭੇਰੇ ਦਾ ਵਿਖਾ ਰਹੀ ਹਾਂ, ਇਹਦੇ ਨਾਲ ਦਾ ਦਰਵਾਜ਼ਾ ਜਿਹੜਾ ਹੈ ਇਹ ਬਰਤਾਨੀਆ ਦੇ ਵਿੱਚ ਜਦੋਂ ਗ੍ਰੇਟ ਐਗਜ਼ੀਬਿਸ਼ਨਸ ਹੋਈ ਸੀ ਉੱਥੇ ਵੀ ਗਏ। ਫਿਰ ਇਹਦੇ ਇਲਾਵਾ ਬਰਤਾਨੀਆ ਉਸ ਦੌਰ ਦੇ ਵਿੱਚ ਜਿੰਨੇ 9 ਬਾਦਿਆਤੀ ਮੁਲਕ ਸਨ, ਜਿਵੇਂ ਫਰਾਂਸ ਸੀ, ਇਹਦੇ ਇਲਾਵਾ ਬਰਤਾਨੀਆ ਸੀ, ਇਹਨਾਂ ਦੇ ਇੰਟਰਨੈਸ਼ਨਲ ਲੈਵਲ ਤੇ ਕੰਪੀਟੀਸ਼ਨ ਹੁੰਦੇ ਸਨ। ਉਹਨਾਂ ਮੁਕਾਬਲਿਆਂ ਦੇ ਵਿੱਚ ਉਹ ਆਪਣੀ ਕਲੋਨੀਆਂ ਦੀ ਕਰਾਫਟ ਵਿਖਾਉਂਦੇ ਕਰਦੇ ਸਨ, ਕਰਾਫਟ ਤੇ ਮੇਲੇ ਲੱਗਦੇ। ਇਸ ਲਈ ਅਜਾਇਬ ਘਰ ਦੀਆਂ ਜਿੰਨੀਆਂ ਚੀਜ਼ਾਂ ਤੁਹਾਨੂੰ ਇੱਥੇ ਗੈਲਰੀਆਂ 'ਚ ਨਜ਼ਰ ਆਉਣਗੀਆਂ ਉਹ ਕਰਾਫਟ ਮੇਲਿਆਂ ਦੇ ਸਿਲਸਿਲੇ ਦੇ ਵਿੱਚ ਇਕੱਠੀਆਂ ਕੀਤੀਆਂ ਗਈਆਂ ਚੀਜ਼ਾਂ ਸਨ, ਜਿਹੜੀਆਂ ਕਿ ਆਹਿਸਤਾ ਆਹਿਸਤਾ ਕਲੈਕਸ਼ਨ ਦੀ ਸ਼ਕਲ ਦੇ ਵਿੱਚ ਆਈਆਂ। ਤੇ ਇਸ ਗੈਲਰੀ ਤੋਂ ਜਦੋਂ ਅਸੀਂ ਅੱਗੇ ਮੂਵ ਕਰਨੇ ਆ ਤੇ ਫਿਰ ਸਾਨੂੰ ਮਿਲਦੀ ਏ ਮਿਨੀਏਚਰ ਪੇਂਟਿੰਗਸ ਦੀ ਗੈਲਰੀ। ਮਿਨੀਏਚਰ ਪੇਂਟਿੰਗਸ ਜਿਹੜੀਆਂ ਨੇ ਇਹਦੇ ਮਿਨੀਏਚਰ ਪੇਂਟਿੰਗ ਆਪਣਾ ਜਿਹੜਾ ਹਿੰਦੁਸਤਾਨ ਦਾ ਆਪਣਾ ਸਟਾਈਲ ਹੈ ਪੇਂਟਿੰਗ ਦਾ, ਉਹ ਅਜੰਤਾ ਦੀ ਹੈ। ਤੁਸੀਂ ਵੇਖੋ ਬੋਲਡ ਲਾਈਨਸ ਨੇ, ਕਲਰ ਉਹਨਾਂ ਦੇ ਡਾਰਕ ਨੇ, 2 ਡਾਇਮੈਂਸ਼ਨਲ ਫਿਗਰਸ ਨੇ। ਫਿਰ ਜਦੋਂ ਇੱਥੇ ਮੁਗਲਸ ਆਏ, ਖਾਸ ਤੌਰ ਤੇ ਹੁਮਾਯੂੰ ਜਿਹੜਾ ਹੈ ਉਹ ਜਦੋਂ 10 ਸਾਲ ਵਾਸਤੇ ਇੱਥੋਂ ਸ਼ੇਰ ਸ਼ਾਹ ਸੂਰੀ ਦੀ ਵਜ੍ਹਾ ਤੋਂ ਈਰਾਨ 'ਚ ਗਿਆ, ਜਦੋਂ ਵਾਪਸ ਵਿਕਟੋਰੀਅਸ ਬਣ ਕੇ ਆਇਆ ਤੇ ਉਹ ਆਪਣੇ ਨਾਲ ਆਰਟਿਸਟ ਲੈ ਕੇ ਆਇਆ ਤੇ ਰਿਫਾਈਨਨੈਸ ਇਸ ਆਰਟ ਨੂੰ ਦਿੱਤੀ ਹੈ ਜਹਾਂਗੀਰ ਨੇ। ਔਰ ਇਸ ਲਈ ਇਹ ਜਿਹੜਾ ਮਿਨੀਏਚਰਸ ਦਾ ਇੱਥੇ ਆਰਟ ਹੈ, ਜਿਹਨੂੰ ਅਸੀਂ ਮੀਨਾਤੂਰ ਕਹਿੰਦੇ ਆ, ਉਹ ਆਰਟ ਜਿਹੜਾ ਮੁਗਲਾਂ ਨੇ ਇੱਥੇ ਇੰਟਰੋਡਿਊਸ ਕੀਤਾ। ਲੇਕਿਨ 1707 ਤੋਂ ਔਰੰਗਜ਼ੇਬ ਆਲਮਗੀਰ ਦੀ ਵਫਾਤ ਦੇ ਬਾਅਦ ਇੱਥੇ ਡਿਕਲਾਈਨ ਸ਼ੁਰੂ ਹੋਇਆ। ਲੋਕਲ ਰਾਜੇ ਮਹਾਰਾਜੇ ਜਿਹੜੇ ਨੇ ਉਹਨਾਂ ਨੂੰ ਇੱਥੇ ਹਕੂਮਤ ਮਿਲੀ ਤੇ ਇਹ ਜਿਹੜੇ ਸਾਰੇ ਆਰਟਿਸਟ ਸਨ ਮੁਗਲ, ਇਹ ਮੁਖਤਲਿਫ ਪਹਾੜੀ ਇਲਾਕਿਆਂ 'ਚ ਚਲੇ ਗਏ। ਇਸ ਤਰ੍ਹਾਂ ਤੁਸੀਂ ਇੱਥੇ ਵੇਖੋਗੇ ਇਹ ਸਾਡੇ ਕੋਲ ਸਾਰੀਆਂ ਪਹਾੜੀ ਜਿਹੜੇ ਇਹਨਾਂ ਸਕੂਲ ਨੇ, ਜਿਹਦੇ 'ਚ ਕਾਂਗੜਾ, ਬਸੋਲੀ ਦੇ ਇਲਾਕੇ ਜਿਹੜੇ, ਜਿਸ ਤਰ੍ਹਾਂ ਇਹ ਸਾਰੀਆਂ ਜਿਹੜੇ ਤੁਹਾਨੂੰ ਰਿਲੀਜੀਅਸ ਚੀਜ਼ਾਂ ਨਜ਼ਰ ਆ ਰਹੀਆਂ ਨੇ, ਇਹ ਬਸੋਲੀ ਸਕੂਲ ਦੀਆਂ ਨੇ, ਜਿਹਦੇ ਵਿੱਚ ਤੁਸੀਂ ਵੇਖੋਗੇ ਸਾਰੇ ਹਿੰਦੂ ਮਾਈਥੋਲੋਜੀਕਲ ਸੀਨਸ ਜਿਹੜੇ ਨੇ ਤੁਹਾਨੂੰ ਮਿਲਣਗੇ। ਇਸੇ ਤਰ੍ਹਾਂ ਅਗਰ ਅਸੀਂ ਇੱਥੋਂ ਅਗਲੇ ਹੱਥ ਜਾਂਦੇ ਹਾਂ ਤੇ ਉੱਥੇ ਸਾਨੂੰ ਹਿੰਦੂ ਵੀ ਨੇ, ਕੁਝ ਸਿੱਖ ਵੀ ਨੇ ਐਲੀਮੈਂਟਸ। ਤੇ ਲਾਹੌਰ ਅਜਾਇਬ ਘਰ ਕੋ ਤਕਰੀਬਨ ਇਹ 1500 ਤੋਂ ਜ਼ਿਆਦਾ ਜਿਹੜੀਆਂ ਮਿਨੀਏਚਰਸ ਨੇ ਇਹਦੀ ਕਲੈਕਸ਼ਨ ਵਿੱਚ ਪਈਆਂ ਨੇ। ਤੇ ਇਹ ਮਿਨੀਏਚਰਸ ਵੀ ਜਿਹੜੀਆਂ ਨੇ ਸਾਡੇ ਕੋਲ ਤਕਰੀਬਨ ਇਹ 20ਵੀਂ ਸਦੀ ਦੇ ਆਗਾਜ਼ ਤੋਂ ਯਾਨੀ 1920 ਤੋਂ ਲਾਹੌਰ ਅਜਾਇਬ ਘਰ ਨੇ ਇਹ ਕਲੈਕਸ਼ਨ ਜਿਹੜੀ ਹੈ ਐਕਵਾਇਰ ਕਰਨੀ ਸ਼ੁਰੂ ਕੀਤੀ, ਜਿਹੜੀ ਵਿਦ ਦਾ ਪੈਸੇਜ ਆਫ ਟਾਈਮ 1500 ਹੋ ਗਈ। ਤੇ ਇਹ ਕਲੈਕਸ਼ਨ ਜਿਹੜੀ ਹੈ ਲਾਹੌਰ ਅਜਾਇਬ ਘਰ ਦੀ ਇੱਕ ਬਿਹਤਰੀਨ ਕਲੈਕਸ਼ਨ ਹੈ, ਕਿਉਂਕਿ ਇਹਦੇ ਨਾਲ ਦੀਆਂ ਹੀ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਬਰਤਾਨੀਆ ਵਿੱਚ ਵੀ ਨਜ਼ਰ ਆਉਣਗੀਆਂ। ਕਿਉਂਕਿ ਬਰਤਾਨੀਆ ਵਾਲੇ ਜਦੋਂ ਇੱਥੇ ਮਿਊਜ਼ੀਅਮ ਬਣਾ ਰਹੇ ਸਨ, ਉਹ ਇਹਦੇ ਨਾਲ ਨਾਲ ਆਪਣੇ ਉੱਥੋਂ ਦਾ ਜਿਹੜੇ ਮਿਊਜ਼ੀਅਮ ਸਨ ਉਹਨਾਂ ਨੂੰ ਵੀ ਉਹ ਭਰ ਰਹੇ ਸਨ ਜੀ, ਇੱਥੋਂ ਦੀਆਂ ਚੀਜ਼ਾਂ ਨਾਲ, ਇੱਥੋਂ ਦੇ ਆਰਟਿਸਟ ਦੇ ਨਾਲ। ਜ਼ਾਹਿਰ ਹੈ ਆਰਟਿਸਟ ਤੇ ਉਹੀ ਹੈ, ਪੈਟਰਨੇਜ ਚੇਂਜ ਹੋ ਗਈ ਨਾ, ਮੁਗਲਾਂ ਤੋਂ ਨਿਕਲੇ ਤੇ ਲੋਕਲ ਰਾਜਿਆਂ ਕੋਲ ਆ ਗਏ। ਆਰਟਿਸਟ ਹਮੇਸ਼ਾ ਆਰਟ ਜਿਹੜਾ ਹੈ ਉਹਦੇ ਨਾਲ ਪ੍ਰਵਾਨ ਚ। ਇਹਦੇ ਇਲਾਵਾ ਅਗਰ ਹੁਣ ਅਸੀਂ ਅੱਗੇ ਆਨੇ, ਇਹ ਸਾਡੀ ਗੰਦਾਰਾ ਗੈਲਰੀ ਹੈ, ਇਹ ਲਾਹੌਰ ਅਜਾਇਬ ਘਰ ਦੀ ਤੁਸੀਂ ਸ਼ਾਨ ਕਹਿ ਸਕਦੇ ਹੋ। ਜਿਹੜੀ ਸਾਡੀ ਗੰਦਾਰਾ ਗੈਲਰੀ ਹੈ ਇਹ ਸਨ 1907 ਤੱਕ, ਜਦੋਂ ਆਰਕੀਓਲੋਜੀਕਲ ਸਰਵੇ ਆਫ ਇੰਡੀਆ 1861 'ਚ ਦੀ ਬੁਨਿਆਦ ਰੱਖੀ ਗਈ। ਅਲੈਗਜ਼ੈਂਡਰ ਕਨਿੰਗਮ ਨੇ ਨਾਰਥ ਵੈਸਟਰਨ ਏਰੀਆਜ਼ ਜਿਹੜੇ ਨੇ
ਉੱਥੇ ਜਦੋਂ ਐਕਸਕੇਵੇਸ਼ਨ ਕੀਤੀਆਂ ਤੇ ਫਿਰ ਲਾਹੌਰ ਅਜਾਇਬ ਘਰ ਦੇ ਵਿੱਚ ਤਕਰੀਬਨ ਤੁਸੀਂ ਜਦੋਂ ਇੱਥੋਂ ਦੀਆਂ ਰਿਪੋਰਟਾਂ 1873 ਦੇ ਬਾਅਦ ਦੀਆਂ ਪੜ੍ਹਦੇ ਹੋ ਤੇ ਤੁਹਾਨੂੰ ਫਿਰ ਪਤਾ ਚੱਲਦਾ ਕਿ ਲਾਹੌਰ ਅਜਾਇਬ ਘਰ ਇੱਥੇ ਬਹੁਤ ਜ਼ਿਆਦਾ ਹੈ ਬੁੱਧਿਸਟ ਆਰਟ ਜਿਹੜਾ ਸੀ ਆ ਰਿਹਾ ਸੀ। ਔਰ ਬੁੱਧਿਸਟ ਆਰਟ ਜਿਹੜਾ ਇਹਨੂੰ ਬੇਸਿਕਲੀ ਕਨਿਸ਼ਕਾ ਨੇ 2nd ਸੈਂਚੁਰੀ ਕੁਸ਼ਾਨ ਰੂਲਰ ਸੀ ਉਹਨੇ ਇਹਨੂੰ ਪ੍ਰਮੋਟ ਕੀਤਾ। ਇਹ ਜਿਹੜਾ ਆਰਟ ਹੈ ਇਹਦੇ 'ਚ ਤੁਸੀਂ ਵੇਖੋਗੇ ਕਿ ਉਹਨਾਂ ਨੇ ਇੱਥੋਂ ਦਾ ਮੁਕਾਮੀ ਪੱਥਰ ਜਿਹੜਾ ਸ਼ਿਸਟ ਸੀ, ਜਿਹਨੂੰ ਥੋੜ੍ਹਾ ਤੁਸੀਂ ਕਹਿ ਸਕਦੇ ਹੋ ਉਹਨੂੰ ਸੰਗ ਤਰਾਸ਼ੀ ਉਹਦੇ 'ਤੇ ਜ਼ਰਾ ਸੌਖੀ ਸੀ, ਉਹਦੇ 'ਤੇ ਉਹਨਾਂ ਨੇ ਆਪਣੇ ਜਿਹੜਾ ਮਜ਼ਹਬੀ ਦੇਖੋ ਬੁੱਧਾ ਤੇ ਪੈਦਾ ਹੋਇਆ ਸੀ 6th ਸੈਂਚੁਰੀ BC 'ਚ ਜੀ, ਹਜ਼ਰਤ ਈਸਾ ਅਲੈਹਿਸਲਾਮ ਤੋਂ ਵੀ 600 ਸਾਲ ਪਹਿਲਾਂ ਦਾ, ਲੇਕਿਨ ਇਹ ਆਰਟ ਉਹਨਾਂ ਦੀ ਜ਼ਿੰਦਗੀ ਤੋਂ 800 ਸਾਲ ਬਾਅਦੋਂ ਬਣਾਇਆ ਗਿਆ। ਬੁੱਧਾ ਨੂੰ ਕਿਸੇ ਨੇ ਵੇਖਿਆ ਨਹੀਂ ਸੀ, ਇਸ ਲਈ ਇਸ ਆਰਟ ਦੇ ਨਮੂਨਿਆਂ ਨੂੰ ਜਦੋਂ ਤੁਸੀਂ ਵੇਖੋਗੇ ਤੇ ਤੁਹਾਨੂੰ ਇਹਦੇ ਤੇ ਗ੍ਰੀਕ ਐਲੀਮੈਂਟ ਨਜ਼ਰ ਆਉਣਗੇ। ਗ੍ਰੀਕ ਐਲੀਮੈਂਟ ਇਸ ਤਰ੍ਹਾਂ ਕਿ ਤੁਸੀਂ ਉਹਨਾਂ ਦੇ ਡਰੈਸ ਨੂੰ ਵੇਖੋ, ਜਿਹੜੀ ਉਹਨਾਂ ਦੀ ਉਹਨਾਂ ਨੇ ਪਾਈ ਹੋਈ ਹੈ ਫਾਲ ਜਿਸ ਤਰ੍ਹਾਂ ਹੈ, ਸਾਰੀ ਗ੍ਰੀਕ ਹੈ। ਤੁਸੀਂ ਇਹਨਾਂ ਦੇ ਫੀਚਰਸ ਵੇਖੋ, ਇਹ ਤੁਹਾਨੂੰ ਗ੍ਰੀਕ ਸ਼ਾਰਪ ਨੋਜ਼, ਬਿਊਟੀਫੁਲ ਆਈਜ਼, ਇਹ ਚੀਜ਼ਾਂ ਤੁਹਾਨੂੰ ਫਿਰ ਇਹਦੇ ਨਾਲ ਨਾਲ ਐਲੀਮੈਂਟ ਜਿਹੜੇ ਬੁੱਧਿਸਟ ਐਲੀਮੈਂਟ ਉਹਨਾਂ ਨੇ ਪਾਏ ਹੋਏ ਨੇ, ਇਹ ਜਿਹੜਾ ਉਹਨਾਂ ਦੇ ਉਸ਼ਨਿਸ਼ਾ, ਫਿਰ ਇਹਦੇ ਇਲਾਵਾ ਇਹਨਾਂ ਨੇ ਮੁਖਤਲਿਫ ਉਹਨਾਂ ਦੇ ਮੁਦਰਾਜ਼ ਨੇ ਜਿਹੜੇ ਉਹ ਇਹਦੇ ਵਿੱਚ ਦਿਖਾਏ ਗਏ ਨੇ। ਤੇ ਇਹ ਉਹ ਸਾਰਾ ਆਰਟ ਹੈ ਜਿਹੜਾ ਕਨਿਸ਼ਕਾ ਨੇ ਕੀਤਾ। ਔਰ 5ਵੀਂ ਸਦੀ ਤੋਂ ਬਾਅਦ ਇਹਦੇ ਜਦੋਂ ਇੱਥੇ ਹੰਸ ਆਏ, ਵਾਈਟ ਹੰਸ ਜਿਨ੍ਹਾਂ ਨੂੰ ਕਿਹਾ ਜਾਂਦਾ, ਉਹ ਜਦੋਂ ਇੱਥੇ ਆਏ ਨੇ ਤੇ ਉਹਨਾਂ ਨੇ ਇਹ ਜਿਹੜਾ ਆਰਟ ਹੈ ਉਹਦੀ ਬਰਬਾਦੀ ਕਰ ਦਿੱਤੀ। ਲੇਕਿਨ ਇਹ ਹੈ ਕਿ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੇ ਤਹਿਤ ਕਾਫੀ ਜ਼ਿਆਦਾ ਮਾਲ ਜਿਹੜਾ ਸੀ ਉਹ ਅਜਾਇਬ ਘਰ ਕੋਲ ਆਇਆ ਸਨ 1907 ਤੱਕ। ਜੀ ਜੀ, ਸਨ 1907 ਤੋਂ ਜਦੋਂ ਪਿਸ਼ਾਵਰ ਮਿਊਜ਼ੀਅਮ ਬਣਿਆ ਤੇ ਫਿਰ ਉਹ ਜਿੰਨੀ ਨਾਰਥ ਵੈਸਟ ਦੇ ਵਿੱਚ ਐਕਸਕੇਵੇਸ਼ਨਸ ਹੁੰਦੀਆਂ ਸਨ ਉਹ ਪਿਸ਼ਾਵਰ ਮਿਊਜ਼ੀਅਮ ਵਿੱਚ ਗਈਆਂ। ਲੇਕਿਨ ਉਸ ਟਾਈਮ ਤੱਕ ਸਾਡੇ ਕੋਲ ਬੜੀ ਅੱਛੀ ਜਿਹੜੀ ਕਲੈਕਸ਼ਨ ਸੀ ਉਹ ਇੱਥੇ ਆ ਚੁੱਕੀ ਸੀ। ਹੁਣ ਅਸੀਂ ਜਿਹੜੇ ਪਾਸੇ ਆਏ ਹਾਂ ਇਹ ਸਾਡੇ ਕੋਲ ਹਿੰਦੂ, ਬੁੱਧਿਸਟ, ਜੈਨ ਐਂਡ ਨੇਪਾਲ ਦਾ ਸੈਕਸ਼ਨ। ਇਹ ਤੁਸੀਂ ਵੇਖੋਗੇ ਇੱਥੇ ਸਾਡੇ ਕੋਲ ਬੇਸ਼ੱਕ ਜੈਨ ਦੀ ਕਲੈਕਸ਼ਨ ਬਹੁਤ ਥੋੜੀ ਹੈ ਲੇਕਿਨ ਰਿਪਰੈਜ਼ੈਂਟੇਟਿਵ ਕਲੈਕਸ਼ਨ ਹੈ। ਤੁਸੀਂ ਇਹਨਾਂ ਨੂੰ ਮਹਾਵੀਰਾ ਦੇ ਮੁਖਤਲਿਫ ਸਕਲਪਚਰਸ ਦੇਖ ਸਕਦੇ ਹੋ। ਮਿਊਜ਼ੀਅਮ ਵੇਖੋ ਇੱਕ ਐਸੀ ਜਗ੍ਹਾ ਹੈ ਜਿਹਦਾ ਰਿਲੀਜੀਅਨ ਨਾਲ, ਸਿਆਸਤ ਨਾਲ, ਚੀਜ਼ਾਂ ਨਾਲ ਬਜ਼ਾਹਰ ਤਾਲੁਕ ਨਹੀਂ, ਉਹਦਾ ਤਾਲੁਕ ਹੈ ਆਰਟ ਨੂੰ ਫॉर ਦਾ ਸੇਕ ਆਫ ਆਰਟ ਅਸੀਂ ਲੈਣਾ ਹੈ। ਹਰ ਆਬਜੈਕਟ ਨੂੰ ਅਸੀਂ ਡਿਸਪਲੇ ਕਰਨਾ ਹੈ ਉਹਦੇ ਮੁਤਾਬਿਕ। ਜੇ ਕੁਰਾਨ ਹੈ ਤੇ ਅਸੀਂ ਉਹਨੂੰ ਆਪਣੇ ਲੱਕ ਤੋਂ ਉਤਾਂ ਰੱਖਣਾ ਹੈ, ਹਾਂਜੀ ਠੀਕ ਹੈ। ਇਸ ਤਰ੍ਹਾਂ ਜੇ ਗ੍ਰੰਥ ਸਾਹਿਬ ਨੇ ਤੇ ਉਹਨਾਂ ਨੇ ਆ ਕੇ ਰੁਮਾਲੇ ਬਦਲਣਾ, ਅਸੀਂ ਨਹੀਂ ਬਦਲਣਾ। ਇਸ ਲਈ ਅਸੀਂ ਹਰ ਆਰਟ ਨੂੰ ਉਹਨੂੰ ਕ੍ਰੋਨੋਲੋਜੀਕਲੀ ਜਾਂ ਉਹਦੇ ਜ਼ਮਾਨੇ ਦੇ ਐਤਬਾਰ ਨਾਲ ਮਹਿਫੂਜ਼ ਕੀਤਾ। ਇੱਥੇ ਤੁਸੀਂ ਵੇਖੋਗੇ ਸੂਰੀਆ ਇਹਨਾਂ ਦਾ ਗੋਡ ਹੈ, ਫਿਰ ਤੁਹਾਨੂੰ ਇਹਦੇ ਨਾਲ ਹਨੂਮਾਨ ਦੇ ਮਿਲਣਗੇ, ਫਿਰ ਤੁਸੀਂ ਸ਼ਿਵ ਪਾਰਵਤੀ ਨੂੰ ਵੇਖੋਗੇ। ਤੇ ਜਿਹੜਾ ਹਿੰਦੂ ਆਰਟ ਇਸ ਇਲਾਕੇ ਦਾ ਜਿਹੜਾ ਸੀ ਉਹ ਤੁਸੀਂ ਵੇਖੋਗੇ। ਫਿਰ ਇਹਦੇ ਇਲਾਵਾ ਮੇਰੇ ਇਹ ਖੱਬੇ ਹੱਥ ਤੁਸੀਂ ਵੇਖੋ ਤੇ ਇੱਥੇ ਤੁਹਾਨੂੰ ਸਾਰੀਆਂ ਉਹ ਐਕਸਕੇਵੇਸ਼ਨਸ ਲੱਭਦੀਆਂ ਨੇ ਜਿਹੜੀਆਂ ਅਲੈਗਜ਼ੈਂਡਰ ਕਨਿੰਗਮ ਨੇ ਕੀਤੀਆਂ ਸਨ। ਤੇ ਉਹ ਇੱਥੇ ਲਾਹੌਰ ਮਿਊਜ਼ੀਅਮ ਦੇ ਵਿੱਚ ਵੱਡੇ ਵੱਡੇ ਇਹ ਕਾਲਮ ਵੀ ਤੁਹਾਨੂੰ ਦਿਸਣਗੇ। ਇਹ ਉਸ ਟਾਈਮ ਦੀ ਐਕੁਜੀਸ਼ਨ ਨੇ ਜਿਹਦੇ ਲਈ ਅਸੀਂ ਉਹਨਾਂ ਦੇ ਆਭਾਰੀ ਵੀ ਆ ਕਿ ਉਹਨਾਂ ਨੇ ਸਾਨੂੰ ਇਹ ਚੀਜ਼ਾਂ ਦੇ ਕੇ ਤੇ ਗਏ। ਇੱਕ ਸੈਂਸ ਜਿਹੜੀ ਹੁੰਦੀ ਹੈ ਕਲਾਸੀਫਿਕੇਸ਼ਨ ਦੀ, ਚੀਜ਼ਾਂ ਦੀ ਤਰਤੀਬ ਦੀ, ਉਹ ਉਹਨਾਂ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਚੀਜ਼ਾਂ ਨੂੰ ਸ਼ੋਕੇਸ ਕਰਨਾ। ਫਿਰ ਇਹਦੇ ਇਲਾਵਾ ਤੁਸੀਂ ਅਗਰ ਇਹ ਸ਼ੋਕੇਸ ਨੂੰ ਵੇਖਦੇ ਹੋ ਤੇ ਇੱਥੇ ਤੁਹਾਨੂੰ ਹਾਥੀ ਦੰਦ ਦੇ ਬਣੀਆਂ ਹੋਈਆਂ ਬਹੁਤ ਸਾਰੀਆਂ ਚੀਜ਼ਾਂ ਨਜ਼ਰ ਆਉਣਗੀਆਂ। ਤੁਹਾਨੂੰ ਉਹਦੇ ਵਿੱਚ ਐਨੀਮਲ ਵੀ ਫਿਗਰੀਨਸ ਵੀ ਨਜ਼ਰ ਆ ਰਹੀਆਂ ਨੇ, ਇੱਥੋਂ ਦੇ ਬੰਦੇ ਕਿਵੇਂ ਦੇ ਹੁੰਦੇ ਸਨ। ਫਿਰ ਤੁਹਾਨੂੰ ਉੱਥੋਂ ਦੀ ਕੰਘੀਆਂ, ਸ਼ੀਸ਼ੇ, ਇਹ ਉਹ ਚੀਜ਼ਾਂ ਨੇ ਜਿਹਨਾਂ ਨੂੰ, ਇਹਦੇ ਇਲਾਵਾ ਆਈਵਰੀ ਇਨਲੇ ਵਰਕ ਵੀ ਹੈ। ਇਹ ਉਹ ਸਾਰੀ ਕਮੋਡਿਟੀ ਸੀ ਜਿਹੜੀ ਕਿ ਗੋਰੇ ਨੇ ਇੱਥੋਂ ਦੇ ਲੋਕਾਂ ਕੋਲ ਕੰਮ ਕਰਾਇਆ ਤੇ ਉਹਨੇ ਇਹਨਾਂ ਦੇ ਬਦਲੇ ਦੇ ਵਿੱਚ ਬਹੁਤ ਜ਼ਿਆਦਾ ਜਿਹੜੀਆਂ ਚੀਜ਼ਾਂ ਨੇ ਉਹਨੇ ਕਮਾਈਆਂ। ਅੱਛਾ ਜੀ। ਤੇ ਇਹ ਉਹ ਕਰਾਫਟਸ ਨੇ। ਤੇ ਹੁਣ ਉਹਨਾਂ ਦੀਆਂ ਜਿਹੜੀਆਂ ਚੀਜ਼ਾਂ ਉਹਨਾਂ ਦੀਆਂ ਬਣਵਾਈਆਂ ਹੋਈਆਂ ਚੀਜ਼ਾਂ ਸਨ, ਹੁਣ ਇਹ ਆਬਜੈਕਟ ਹੋ ਗਏ ਨੇ। ਤੇ ਮਿਊਜ਼ੀਅਮ ਦਾ ਬੇਸਿਕ ਮਕਸਦ ਇਹ ਹੁੰਦਾ ਹੈ ਕਿ ਉਹ ਚੀਜ਼ ਨੂੰ ਜ਼ਿੰਦਾ ਰੱਖੇ ਤਾਂ ਕਿ ਪੈਟਰਨ ਜਿਹੜੇ ਨੇ ਰਿਵਾਈਵ ਹੁੰਦੇ ਰਹਿਣ। ਕੋਈ ਨਸਲ ਚੀਜ਼ ਨੂੰ ਵੇਖੇਗੀ ਤਾਂ ਅੱਗੋਂ ਬਣਾਏਗੀ। ਇਸੇ ਤਰ੍ਹਾਂ ਅਸੀਂ ਹੁਣ ਆ ਗਏ ਹਾਂ ਤਿੱਬਤਨ ਸੈਕਸ਼ਨ ਦੇ ਵਿੱਚ। ਇੱਥੇ ਤੁਹਾਨੂੰ ਤਿੱਬਤ ਦਾ ਲੈਕਰ ਵਰਕ ਮਿਲੇਗਾ, ਗੋਲਡ ਲੈਕਰ ਵੀ ਹੈ। ਤੁਸੀਂ ਇਹਨੂੰ ਰੈਡਿਸ਼ ਦੇ ਵਿੱਚ ਵੀ ਆ ਜਾਓਗੇ ਤੇ ਇਹ ਜਿਹੜਾ ਉਹਨਾਂ ਦਾ ਸਾਰਾ ਟ੍ਰੈਡੀਸ਼ਨਲ ਵਰਕ ਹੈ। ਇਹ ਗੈਲਰੀ ਜਿਹੜੀ ਇਹਦੇ ਵਿੱਚ ਬਹੁਤ ਸਾਰੀ ਕਲੈਕਸ਼ਨ ਐਸੀ ਜਿਹੜੀ ਕਿ ਇੱਕ ਕਲੋਨੀਅਲ ਸਨ, ਮਤਲਬ ਸਰਵੇਅਰ ਇੱਥੋਂ ਦੇ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੇ, ਉਹਨਾਂ ਨੇ ਔਰਲ ਸਟੈਨ, ਉਹਨਾਂ ਦੀ ਇੱਥੇ ਬਹੁਤ ਸਾਰੀ ਕਲੈਕਸ਼ਨ ਜਿਹੜੀ ਹੈ ਲਾਹੌਰ ਮਿਊਜ਼ੀਅਮ 'ਚ ਹੋਈ। ਤੁਸੀਂ ਇਹਨਾਂ ਦੀ
ਵੁੱਡ ਕਾਰਵਿੰਗ ਵੇਖੋ ਕਿੰਨੀ ਖੂਬਸੂਰਤ ਹੈ। ਫਿਰ ਇਹਦੇ ਇਲਾਵਾ ਤੁਸੀਂ ਉਹਨਾਂ ਦੇ ਇਹ ਵੇਖੋ ਲੱਕੜੀ ਦੇ ਉੱਤੇ ਜਿਹੜਾ ਉਹਨਾਂ ਬਰਮੀਜ਼ ਲੈਂਗੁਏਜ ਦੇ ਵਿੱਚ ਲਿਖਿਆ ਹੋਇਆ ਹੈ। ਔਰ ਫਿਰ ਲਾਹੌਰ ਮਿਊਜ਼ੀਅਮ ਸਿਰਫ ਆਪਣਾ ਕਨੈਕਸ਼ਨ ਕਲੋਨੀਅਲ ਟਾਈਮਸ ਨਾਲ ਨਹੀਂ ਬਣਾਉਂਦਾ। ਇਹ ਸ਼ੋਕੇਸ ਨੂੰ ਵੇਖੋ, ਇੱਥੇ ਜਿਹੜਾ ਤੁਹਾਨੂੰ ਸਾਰਾ ਲੈਕਰ ਵਰਕ ਔਰ ਜਿੰਨਾ ਤੁਹਾਨੂੰ ਫਰਨੀਚਰ ਦਿਸ ਰਿਹਾ ਹੈ ਨਾ, ਇਹ ਉਥੋਂ ਦੇ ਸਦਰ ਸਨ ਬਰਮਾ ਦੇ ਨੀਵਨ। ਉਹ ਜਦੋਂ ਇੱਥੇ ਆਏ ਸਨ ਲਾਹੌਰ ਅਜਾਇਬ ਘਰ ਦੇ ਵਿੱਚ ਕੋਈ ਸਾਨੂੰ 180 ਦੇ ਕਰੀਬ, ਉਹਨਾਂ ਨੇ ਲਾਹੌਰ ਮਿਊਜ਼ੀਅਮ ਨੂੰ ਇਹ ਚੀਜ਼ਾਂ ਜਿਹੜੀਆਂ ਸਨ ਦਾਨ ਕੀਤੀਆਂ ਸਨ ਜੀ। ਤੇ ਅਜਾਇਬ ਘਰ ਜਿਹੜਾ ਇਹਨਾਂ ਚੀਜ਼ਾਂ ਦੇ ਨਾਲ, ਔਰ ਅੱਜ ਉਹਨਾਂ ਦੀ ਦਿੱਤੀ ਗਈ ਸਾਨੂੰ 1980 ਦੀ ਚੀਜ਼, ਉਹ ਸਾਡੇ ਲਈ ਅੱਜ ਆਬਜੈਕਟ। ਇਸੇ ਤਰ੍ਹਾਂ ਤੁਸੀਂ ਇਹ ਵੇਖੋਗੇ, ਇਹ ਸਾਡੇ ਕੋਲ ਥਾਈ ਬੁੱਧਾ ਵੇ। ਅੱਛਾ ਜੀ। ਇੱਧਰ ਤੁਸੀਂ ਵੇਖੋਗੇ ਤੇ ਇਹ ਬਰਮੀਜ਼ ਬੁੱਧਾ ਜਿਹੜਾ ਹੈ ਉਹਨੂੰ ਕਿਸੇ ਨੇ ਵੇਖਿਆ ਨਹੀਂ, ਲੇਕਿਨ ਹਰ ਬੰਦੇ ਨੇ ਉਹਨੂੰ ਆਪਣੇ ਰੰਗ ਦੇ ਵਿੱਚ ਲਿਆ। ਜੇ ਗੰਧਾਰਾ ਦਾ ਬੁੱਧੇ ਨੂੰ ਸਭ ਨਾਲੋਂ ਖੂਬਸੂਰਤ ਮੰਨਿਆ ਜਾਂਦਾ ਕਿਉਂਕਿ ਉਸ ਟਾਈਮ ਅਸੀਂ ਗ੍ਰੀਕਸ ਜਿਹੜੇ ਸਨ ਉਹ ਇਸ ਇਲਾਕੇ ਦੇ ਵਿੱਚ ਵੜ ਚੁੱਕੇ ਸਨ ਜੀ ਜੀ। ਉਹਨਾਂ ਨੇ ਇੱਥੇ ਵਿਆਹ ਰਚਾਲੇ ਸਨ, 3-3 4-4 ਨਸਲਾਂ ਤੋਂ ਉਹ ਜਿਹੜੇ ਫੀਚਰਸ ਆ ਰਹੇ ਸਨ। ਤੁਸੀਂ ਅਗਰ ਨੇਪਾਲ ਦਾ ਬੁੱਧਾ ਵੇਖੋਗੇ ਤੇ ਉਹ ਨੇਪਾਲੀਆਂ ਵਰਗਾ ਜੀ, ਤੇ ਜੇਕਰ ਤੁਸੀਂ ਵੇਖੋਗੇ ਇੱਥੋਂ ਦਾ ਕੋਰੀਅਨ, ਉਹ ਉਹਨਾਂ ਦੀ ਸ਼ਕਲ ਦਾ। ਤੇ ਹਰ ਬੰਦੇ ਨੇ ਜਿਹੜਾ ਉਹਨੂੰ ਬੁੱਧਾ ਨੂੰ ਆਪਣੇ ਹੀ ਅੰਦਾਜ਼ ਦੇ ਨਾਲ ਲਿਆ ਜੀ। ਤੇ ਇਹਦੇ ਬਾਅਦ ਅਸੀਂ ਚੱਲਨੇ ਆ ਇਸਲਾਮਿਕ ਗੈਲਰੀ ਦੇ ਵਿੱਚ। ਇਸਲਾਮਿਕ ਗੈਲਰੀ ਜਿਹੜੀ ਹੈ, ਇਹਦੇ ਵਿੱਚ ਜਿਹੜੇ ਐਲੀਮੈਂਟਸ ਇਹਨੂੰ ਇਸਲਾਮਿਕ ਬਣਾਉਂਦੇ ਨੇ, ਅਗਰ ਤੁਸੀਂ ਵੇਖ ਸਕੋ ਮੇਰੇ ਸੱਜੇ ਤੇ ਖੱਬੇ ਜਿਹੜੀਆਂ ਕੰਧਾਂ ਨੇ, ਇਹਨਾਂ ਦੇ ਉੱਤੇ ਤੁਹਾਨੂੰ ਮੁਖਤਲਿਫ ਕੁਰਾਨੀ ਜਿਹੜੀਆਂ ਆਯਾਤ ਜਾਂ ਸੂਰਤਾਂ ਨੇ ਉਹ ਲਿਖੀਆਂ ਹੋਈਆਂ ਨਜ਼ਰ ਆਉਂਦੀਆਂ ਨੇ। ਫਿਰ ਇਹਦੇ ਇਲਾਵਾ ਸ਼ੋਕੇਸਾਂ ਦੇ ਉੱਤੇ 210 ਫੁੱਟ ਲੰਮੀ ਜਿਹੜੀ ਹੈ ਉਹ ਲਿਖੀ ਹੋਈ ਹੈ ਸੂਰਾ ਯਾਸੀਨ। ਫਿਰ ਇੱਥੇ ਜਿਹੜਾ ਹੈ ਹਰ ਇੱਕ ਚੀਜ਼ ਤੁਸੀਂ ਦਿਸੋਗੇ, ਹਰ ਸ਼ੋਕਸ ਦੂਸਰੇ ਸ਼ੋਕਸ ਤੋਂ ਵੱਖਰਾ ਹੈ। ਕਿਤੇ ਤੁਹਾਨੂੰ ਕਪੜਾ ਦਿਸਦਾ ਪਿਆ ਜੀ, ਕਿਤੇ ਤੁਹਾਨੂੰ ਚਾਦਰਾਂ ਪਈਆਂ ਦਿਸਦੀਆਂ, ਰੋਬ ਵੇਖੋ ਨਾ ਜੀ ਜੀ। ਹਾਂਜੀ। ਫਿਰ ਇਹਦੇ ਇਲਾਵਾ ਤੁਸੀਂ ਵੇਖੋਗੇ ਕਿੱਥੇ ਪੇਪਰ ਮਾਸ਼ੀ ਦਾ ਜਿਹੜਾ ਆਰਟ ਹੈ ਔਰ ਉਹਦੇ ਤੇ ਪੈਟਰਨ ਜਿਹੜੇ ਨੇ ਕਸ਼ਮੀਰੀ ਨੇ। ਤੁਸੀਂ ਲੱਕੜ ਦਾ ਕੰਮ ਵੇਖੋਗੇ, ਉਹ ਇੰਡੋਨੇਸ਼ੀਆ ਤੋਂ ਆਇਆ। ਅੱਛਾ ਜੀ। ਫਿਰ ਤੁਸੀਂ ਇਹ ਵੇਖੋ, ਉਹ ਮੱਝ ਦੇ ਸਿੰਗਾਂ ਨਾਲ ਬਣਿਆ ਹੋਇਆ ਲੈਂਪ ਜੇ, ਕਿੰਨਾ ਖੂਬਸੂਰਤ ਹੈ ਜੀ ਜੀ। ਔਰ ਕਿੰਨੀ ਉਹਨੂੰ ਪਾਲਿਸ਼ ਕੀਤੀ ਗਈ ਹੈ। ਇਹ ਜਿਹੜੇ ਡਾਕੂਮੈਂਟ ਨੇ ਜੀ, ਇਹ ਜਿਹੜੇ ਡਾਕੂਮੈਂਟ ਨੇ ਮੁਗਲਾਂ ਤੋਂ, ਲੇਟਰ ਮੁਗਲਸ ਤੋਂ ਰਿਲੇਟਡ, ਜਿਹੜੇ ਲੋਕਾਂ ਨੂੰ ਡਿਕਰੀ ਦਿੰਦੇ ਸਨ, ਫਰਮਾਨ ਦਿੰਦੇ ਸਨ, ਕਿਸੇ ਨੂੰ ਜਾਇਦਾਦ ਦੇ ਦਿੱਤੀ ਜੀ ਜੀ। ਇਹ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੱਥੇ ਪਈਆਂ ਹੋਈਆਂ ਨੇ। ਇਹਦੇ ਇਲਾਵਾ ਇਹ ਤਾਂ ਬਹੁਤ ਘੱਟ ਨੇ, ਸਾਡੇ ਜਿਹੜੇ ਰਿਜ਼ਰਵ ਹੁੰਦੇ ਨੇ ਉਹਨਾਂ ਦੇ ਵਿੱਚ ਬਥੇਰਾ ਮਾਲ ਪਿਆ ਹੋਇਆ ਹੈ। ਅੱਛਾ। ਹਾਂਜੀ। ਇਹ ਸਿਰਫ ਇੱਕ ਇਸ ਲਈ ਦਿਖਾਇਆ ਜਾਂਦਾ ਕਿ ਉਹ ਕਿਸ ਤਰ੍ਹਾਂ ਲਿਖੇ ਜਾਂਦੇ ਸਨ, ਕਿਉਂਕਿ ਅੱਜ ਵੀ ਤੁਸੀਂ ਵੇਖੋ ਵਸੀਕਾ ਨਵੀਸ ਵੇਖ ਲਵੋ, ਲਿਖਾਈ ਇਹ ਹੀ ਹੈ। ਅਤੇ ਸ਼ਿਕਸਤਾ ਜਿਹੜਾ ਉਹ ਅਜੇ ਤੱਕ ਜਿਹੜਾ ਮੁਨਸ਼ੀਆਂ ਨੇ, ਵਸੀਕਾ ਨਵੀਸਾਂ ਨੇ ਆਪਣਾ ਜਿਹੜਾ ਨਾ ਉਹ ਚੀਜ਼ ਉਹਨੂੰ ਛੱਡਿਆ ਨਹੀਂ। ਉਹਨਾਂ ਦੀ ਲਿਖਾਈ ਉਹੀ ਚੱਲ ਰਹੀ ਹੈ ਕਿ ਜਿਹਨੂੰ ਆਮ ਬੰਦਾ ਨਾ ਪੜ੍ਹ ਸਕੇ। ਫਿਰ ਇਹਦੇ ਇਲਾਵਾ ਤੁਸੀਂ ਵੇਖੋ ਇੱਥੇ ਤੁਹਾਨੂੰ ਗਲੀਚੇ ਨਜ਼ਰ ਆਉਣਗੇ ਸਾਰੇ। ਹਾਂਜੀ। ਇਹ ਕਾਰਪੇਟ ਹੈ, ਉਹ ਗਲੀਚਾ ਹੈ। ਇਹ ਸਪੈਸੀਮਨਸ ਨੂੰ ਦਿਖਾਣਾ, ਇਹ ਇੱਥੋਂ ਹੀ ਲੋਕ ਚੀਜ਼ਾਂ ਵੇਂਦੇ ਨੇ, ਇੰਡਸਟਰੀਜ਼ ਨੂੰ ਇਹ ਫਾਇਦਾ ਦਿੰਦੇ ਨੇ ਕਿਉਂਕਿ ਇੱਥੋਂ ਹੀ ਪੈਟਰਨਾਂ ਨੇ ਆਪਣੀ ਜਿਹੜੀ ਨਾ ਜ਼ਿੰਦਗੀ ਫੜਨੀ ਹੁੰਦੀ ਹੈ। ਕ੍ਰੀਏਟੀਵਿਟੀ ਜਿਹੜੀ ਹੈ ਉਹਦੇ ਲਈ ਆਬਜ਼ਰਵੇਸ਼ਨ ਬਹੁਤ ਜ਼ਰੂਰੀ ਹੈ। ਬਿਲਕੁਲ। ਆਬਜ਼ਰਵੇਸ਼ਨ ਲਈ ਫਿਰ ਤੁਹਾਨੂੰ ਚੀਜ਼ਾਂ ਵੇਖਣੀਆਂ ਪੈਂਦੀਆਂ ਨੇ, ਜੋ ਰੱਬ ਦੀ ਬਣਾਈ ਹੋਈ ਚੀਜ਼ਾਂ, ਫਿਰ ਇਨਸਾਨ ਦੀਆਂ ਬਣਾਈਆਂ ਹੋਈਆਂ ਚੀਜ਼ਾਂ, ਤੇ ਉਸ ਸਿਲਸਿਲੇ ਦੇ ਵਿੱਚ ਅਜਾਇਬ ਘਰ ਜਿਹੜੇ ਨੇ ਉਹ ਬੜਾ ਇੰਪੋਰਟੈਂਟ ਰੋਲ ਪਲੇ ਕਰਦੇ ਨੇ ਜੀ। ਬਹੁਤ ਵਧੀਆ। ਹਾਂਜੀ ਮੈਮ, ਬਹੁਤ ਧੰਨਵਾਦ, ਤੁਸੀਂ ਇੰਨਾ ਸੋਹਣਾ ਗਾਈਡ ਕਰ ਰਹੇ ਹੋ। ਮਤਲਬ ਜਿੱਦਾਂ ਤੁਸੀਂ ਗਾਈਡ ਕਰ ਰਹੇ ਹੋ, ਮੈਂ ਉਸ ਦੌਰ ਦੇ ਵਿੱਚ ਜਾ ਰਿਹਾ ਜਿਹੜੀਆਂ ਚੀਜ਼ਾਂ ਤੁਸੀਂ ਦੱਸ ਰਹੇ ਹੋ। ਤੇ ਦਰਸ਼ਕੋ ਤੁਸੀਂ ਦੇਖ ਰਹੇ ਹੋ ਕਿ ਕਿੰਨਾ ਸੋਹਣਾ ਮੈਮ ਸਾਨੂੰ ਗਾਈਡ ਕਰਦੇ ਰਹੇ। ਤੁਸੀਂ ਸਾਡੇ ਨਾਲ ਬਣੇ ਰਹੋ। ਇਸ ਤੋਂ ਬਾਅਦ ਅਸੀਂ ਜਾ ਰਹੇ ਹਾਂ ਸਿੱਖ ਗੈਲਰੀ ਦੇ ਵਿੱਚ, ਅਸੀਂ ਤੁਹਾਨੂੰ ਉਹ ਚੀਜ਼ਾਂ ਵੀ ਦਿਖਾਵਾਂਗੇ ਤੇ ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਹਾਂਜੀ ਦਰਸ਼ਕੋ, ਜੀ ਆਇਆਂ ਨੂੰ। ਬ੍ਰੇਕ ਤੋਂ ਬਾਅਦ ਆਪਾਂ ਵਾਪਸ ਆ ਗਏ ਹਾਂ ਤੇ ਅਸੀਂ ਹੁਣ ਇਸ ਸਮੇਂ ਮੌਜੂਦ ਹਾਂ ਉਸ ਸਿੱਖ ਗੈਲਰੀ ਦੇ ਵਿੱਚ। ਇੱਥੇ ਅਸੀਂ ਜਾਣਾਂਗੇ ਸਿੱਖ ਇਤਿਹਾਸ ਦੇ ਬਾਰੇ, ਕਿਹੜੀਆਂ ਚੀਜ਼ਾਂ ਪਈਆਂ। ਅਸੀਂ ਮੈਮ ਦੇ ਨਾਲ ਗੱਲ ਕਰਦੇ ਹਾਂ ਔਰ ਮੈਮ ਸਾਨੂੰ ਦਿਖਾਉਂਦੇ ਉਹਨਾਂ ਚੀਜ਼ਾਂ ਦੇ ਬਾਰੇ। ਚਲੋ ਜੀ, ਚੱਲਦੇ ਹਾਂ। ਅੱਛਾ ਮੈਮ, ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ੁਰੂ ਤੋਂ ਹੀ ਇੱਥੇ ਰੱਖਿਆ ਗਿਆ ਹੈ ਕਿ ਬਾਅਦ ਦੇ ਵਿੱਚ? ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਨੇ ਸ਼ੁਰੂ ਤੋਂ ਇੱਥੇ ਨਹੀਂ ਸਨ ਹੈਗੇ। ਇਹ ਇੱਦੋਂ ਪਹਿਲੇ ਇਹ ਗੈਲਰੀ ਜਿਹੜੀ ਸੀ ਜਨਰਲ ਗੈਲਰੀ ਦਾ ਹਿੱਸਾ ਸਨ।
ਤੇ ਜਨਰਲ ਗੈਲਰੀ ਦੇ ਵਿੱਚ ਸਾਡੀਆਂ ਜਿਹੜੀਆਂ ਨਾ ਮੁxtਲਿਫ ਕਲੈਕਸ਼ਨਾਂ ਸਨ ਤੇ ਫਿਰ ਇਹਦੇ ਲਈ ਇੱਕ ਅਸੀਂ ਨਵੀਂ ਗੈਲਰੀ ਜਿਹੜੀ ਹੈ ਨਾ ਬਣਾਈ ਹੈ ਤੇ ਫਿਰ ਇਹ ਜਿਹੜੀ ਪਾਲਕੀ ਹੈ ਇਹ ਗੁਰੂ ਗ੍ਰੰਥ ਲਈ ਇਹ ਹੁਣ ਸਿੱਖ ਜਿਹੜਾ ਪੰਥ ਹੈ ਉਹਨਾਂ ਨੇ ਬਣਾ ਕੇ ਤੇ ਇੱਥੇ ਭੇਜੀ ਹੈ ਤੇ ਇਹ ਤਕਰੀਬਨ 2 ਸਾਲ ਪਹਿਲੇ ਇੱਥੇ ਗੈਲਰੀ ਬਣਾਈ ਗਈ ਹੈ ਤੇ ਇਹਦਾ ਬਕਾਇਦਾ ਇਫਤਤਾਹ ਕੀਤਾ ਗਿਆ। ਹਾਂਜੀ ਮੈਮ, ਇੱਕ ਕੁਐਸਚਨ ਮੈਂ ਪੁੱਛਣਾ ਚਾਹਾਂਗਾ ਕਿ ਜਿਵੇਂ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਥੇ ਸਥਾਪਿਤ ਕੀਤਾ ਗਿਆ ਹੈ ਤੇ ਕੀ ਇਹ ਸ਼ੁਰੂ ਤੋਂ ਹੀ ਇਸ ਆਪਣਾ ਮਿਊਜ਼ੀਅਮ ਦੀ ਸ਼ਾਨ ਸਨ ਕਿ ਬਾਅਦ ਦੇ ਵਿੱਚ ਇੱਥੇ ਲਿਆਂਦਾ ਗਿਆ? ਇਹ ਵੇਖੋ ਜਿਹੜੀ ਇਹ ਸਾਡੇ ਕੋਲ ਹੈ ਗੁਰੂ ਗ੍ਰੰਥ ਸਾਹਿਬ ਦਾ ਜੀ ਨੁਸਖਾ ਹੈ ਨਾ ਜੀ, ਇਹ ਸਾਡੇ ਕੋਲ ਆਇਆ ਹੈ ਸਾਨੂੰ 1960 ਦੇ ਬਾਅਦ। ਇਹ ਮੌਲਾਨਾ ਹਿਫਜ਼ੁਰ ਰਹਿਮਾਨ ਸਨ, ਇੱਕ ਬਹੁਤ ਵੱਡੀ ਸ਼ਖਸੀਅਤ ਸਨ ਜਿਨ੍ਹਾਂ ਨੇ ਲਾਹੌਰ ਅਜਾਇਬਘਰ ਨੂੰ ਕੋਈ 1500 ਦੇ ਦੁਆਲੇ ਚੀਜ਼ਾਂ ਜਿਹੜੀਆਂ ਸਨ ਉਹ ਦਿੱਤੀਆਂ ਸਨ ਜੀ ਸਾਨੂੰ 1960 ਦੇ ਤੇ 70 ਦੇ ਦਰਮਿਆਨ ਦੇ ਵਿੱਚ। ਉਹਨਾਂ 'ਚ ਆਈ ਤੇ ਫਿਰ ਇਹ ਇੱਕ ਸਾਡੀ ਵੱਡੀ ਗੈਲਰੀ ਸੀ ਜਨਰਲ ਗੈਲਰੀ, ਉਹਦੇ ਪਹਿਲੇ ਨੰਬਰ ਦੇ ਸ਼ੋਕੇਸ ਦੇ ਵਿੱਚ ਜਿਹੜੀ ਹੈ ਨਾ ਇਹ ਅਸੀਂ ਡਿਸਪਲੇ ਕੀਤੀ। ਇਹ ਤੁਹਾਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਇਹਨਾਂ ਦੀ ਬੜੀ ਸੈਂਟਰਲ ਇੰਪੋਰਟੈਂਸ ਹੈ ਸਿੱਖ ਆਰਟ ਦੇ ਵਿੱਚ ਵੀ। ਜਦੋਂ ਤੁਸੀਂ ਇਹਨਾਂ ਦੇ ਸਿੱਕੇ ਵੇਖਦੇ ਹੋ ਤੇ ਉੱਥੇ ਵੇਖੋ ਹਰ ਕੌਮ ਦੇ ਜਿਹੜੇ ਸਿੱਕੇ ਨੇ ਨਾ ਉਹਦੇ 'ਚ ਬਾਦਸ਼ਾਹ ਦਾ ਨਾਮ ਹੋਵੇਗਾ, ਲੇਕਿਨ ਸਿਰਫ ਇੱਕ ਸਿੱਖ ਜਿਹੜੇ ਨਿਊਮਿਸਮੈਟਿਸਟ ਹੈ ਕੋਈ ਐਸੀ ਚੀਜ਼ ਹੈ ਜਿਹਦੇ ਵਿੱਚ ਤੁਹਾਨੂੰ ਗੋਬਿੰਦ ਸ਼ਾਹੀ ਸਿੱਕਾ ਲੱਭਦਾ ਹੈ ਤੇ ਨਾਨਕ ਸ਼ਾਹੀ ਸਿੱਕਾ ਲੱਭਦਾ ਹੈ ਜਿਹਦੇ ਵਿੱਚ ਗੁਰੂਆਂ ਨੂੰ ਇੱਜ਼ਤ ਦਿੱਤੀ ਗਈ ਹੈ। ਜੀ ਬਿਲਕੁਲ ਠੀਕ ਹੈ। ਤੇ ਇਸ ਲਈ ਇਹ ਜਿਹੜਾ ਹੈ ਇਹਦੇ ਇਲਾਵਾ ਸਾਰੀ ਜਿਹੜੀ ਉਹਨਾਂ ਦੀ ਤਾਲੀਮਾਤ ਹੈ ਇਹਦੇ ਤੋਂ ਹੀ ਨਿਕਲਦੀ ਹੈ ਤੇ ਸਾਰਾ ਜਿਹੜਾ ਆਰਟ ਹੈ ਸਿੱਖਾਂ ਦਾ ਉਹ ਇਹਦੇ ਦੁਆਲੇ ਹੀ ਹੈ। ਇਹ ਹੁਣ ਤੁਸੀਂ ਵੇਖੋ ਇਹ ਮੇਰੇ ਪਾਸੇ ਇਹ ਪੰਚ ਮਾਰਕ ਸਿੱਕੇ ਨੇ, ਇਹਦੀਆਂ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਦੀ ਇਹਨਾਂ ਦੀ ਸ਼ਕਲਾਂ ਬਣੀਆਂ ਨੇ। ਬੈਂਟ ਬਾਰ ਇਹਨੂੰ ਕਹੀਦਾ, ਥੋੜਾ ਮੁੜਿਆ ਹੋਇਆ ਹੁੰਦਾ, ਕੋਈ ਪਿਆਲੇ ਦੀ ਸ਼ਕਲ ਨਾ ਹੁੰਦਾ। ਪ੍ਰੋਪਰ ਸ਼ਕਲ ਇਹਨਾਂ ਸਿੱਕਿਆਂ ਦੀ ਨਹੀਂ ਸੀ। ਇਹ 600 BC ਤੋਂ ਲੈ ਕੇ 300 BC ਤੱਕ ਰਹੇ, ਲੇਕਿਨ 300 BC ਦੇ ਬਾਅਦ ਜਦੋਂ ਇੱਥੇ ਅਲੈਗਜ਼ੈਂਡਰ ਆਇਆ ਜੀ ਉਹ ਫਿਰ ਉਹ ਆਪਣੇ ਨਾਲ ਜਿਹੜੇ ਲੈ ਕੇ ਆਇਆ ਸੀ ਆਪਣੇ ਫੌਜੀ, ਉਹ ਫਿਰ ਇੱਥੇ ਹੀ ਰਹਿ ਗਏ। ਉਹਨਾਂ ਨੇ ਫਿਰ ਅੱਗੋਂ ਇੱਥੇ ਇੰਡੋ ਬੈਕਟੀਰੀਅਨ ਕੁਆਇਨ ਸ਼ੁਰੂ ਕੀਤੇ ਜਿਹਨੂੰ ਇੱਕ ਲਾਰਜਰ ਕੈਟਾਗਰੀ 'ਚ ਇੰਡੋ ਗ੍ਰੀਕ ਕਿਹਾ ਜਾਂਦਾ ਹੈ। ਠੀਕ ਹੈ। ਇਹ ਸਾਡੇ 3rd ਸੈਂਚੁਰੀ BC ਤੋਂ ਲੈ ਕੇ 1st ਸੈਂਚੁਰੀ ਜਿਹੜੀ ਹੈ AD ਯਾਨੀ 350 ਸਾਲ ਤੱਕ ਇਹ ਸਿੱਕੇ ਜਿਹੜੇ ਨੇ ਚੱਲਦੇ ਰਹੇ। ਇਹਨਾਂ ਨੇ ਕੀਤਾ, ਪਹਿਲੇ ਜਿਹੜੇ ਤੁਸੀਂ ਵੇਖੋਗੇ ਸਿੱਕੇ ਉਹ ਸਾਰੇ ਸਿੱਕੇ ਜਿਹੜੇ ਨੇ ਇਰੈਗੂਲਰ ਜੇ ਨੇ। ਇਹਨਾਂ ਦੇ ਵੇਖੋਗੇ ਇੱਕ ਪਾਸੇ ਬਾਦਸ਼ਾਹ ਦੀ ਤਸਵੀਰ ਹੈ, ਉਹਦਾ ਨਾਂ ਦਿੱਤਾ ਹੈ, ਦੂਸਰੇ ਪਾਸੇ ਜਿਹੜੇ ਨੇ ਯੂਨਾਨੀ ਦੇਵੀਆਂ ਦਿੱਤੀਆਂ ਹੋਈਆਂ ਨੇ ਜਿਹੜਾ ਉਹਨਾਂ ਦਾ ਟੇਸ ਐਸਥੈਟਿਕ ਨੂੰ ਦੱਸਦੀਆਂ ਨੇ। ਇਸੇ ਤਰ੍ਹਾਂ ਅੱਗੋਂ ਉਹ 72 ਦੇ ਸਿੱਕੇ ਨੇ ਇੰਡੋਸਾਕਾ ਜਿਹਨੂੰ ਕਹਿੰਦਾ ਇੰਡੋਸੀਡੀਅਨਸ, ਯਾਨੀ ਇਸ ਇਲਾਕੇ 'ਚ ਜਿੰਨੇ ਹਮਲਾਵਰ ਆਉਂਦੇ ਰਹੇ ਚਾਹੇ ਉਹ ਈਰਾਨ ਦੇ ਪਾਸੇ ਸਨ, ਅਫਗਾਨਿਸਤਾਨ ਦੇ ਪਾਸੇ ਸਨ ਜਾਂ ਉਹਦੀ ਤਰਫੋਂ ਸਨ, ਚੀਨ ਦੀ ਤਰਫੋਂ ਸਨ, ਉਹਨਾਂ ਦੇ ਸਿੱਕੇ ਨੇ। ਇੱਥੇ ਤੁਸੀਂ ਆਓਗੇ ਕੁਸ਼ਾਨ ਇਹ ਦੇ ਸਿੱਕੇ ਨੇ। ਕੁਸ਼ਾਨ ਜਿਹੜੇ ਸਨ ਬੇਸਿਕਲੀ ਚਾਈਨੀਜ਼ ਸੀ, ਯੂਚੀ ਟ੍ਰਾਈਬ ਦੇ। ਉਹ ਇਸ ਇਲਾਕੇ ਦੇ ਵਿੱਚ ਇਹਨਾਂ ਨੇ 45 AD ਯਾਨੀ 45 AD ਤੋਂ ਲੈ ਕੇ ਇਹਨਾਂ ਦੀ ਤਕਰੀਬਨ 350 ਸਾਲ ਤੱਕ ਇਹਨਾਂ ਹਕੂਮਤ ਕੀਤੀ। ਫਿਰ ਇਹਦੇ ਵੇਖੋ ਗੁਪਤਾ ਦੇ ਉੱਤੇ ਵੀ ਤੁਸੀਂ ਅਗਰ ਵੇਖੋਗੇ ਤੇ ਇਹਨਾਂ ਦੇ ਬਹੁਤ ਅਸਰਾਤ ਨੇ। ਗੁਪਤਾ ਪੀਰੀਅਡ ਜਿਹੜਾ ਹੈ ਤੁਹਾਨੂੰ 3rd ਤੋਂ ਲੈ ਕੇ ਜਦੋਂ ਉਹਨਾਂ ਦਾ ਡਿਕਲਾਈਨ ਹੁੰਦਾ ਤਾਂ ਗੁਪਤਾ ਦਾ ਅਰੂਜ ਹੁੰਦਾ। ਇਹ ਤੁਹਾਨੂੰ ਮਜ਼ੀਦ ਅੱਗੇ 2-250 ਸਾਲ ਲੈਂਦੇ ਨੇ। ਫਿਰ ਇਹਦੇ ਬਾਅਦ ਸਾਡੇ ਕੋਲ ਇਸਲਾਮਿਕ ਸਿੱਕੇ ਆ ਜਾਂਦੇ ਨੇ ਜਿਹਦੇ ਵਿੱਚ ਮਹਿਮੂਦ ਆਫ ਗਜ਼ਨਾ ਦੇ ਸਿੱਕੇ ਨੇ ਜਿਹੜਾ 11ਵੀਂ ਸਦੀ ਦਾ ਹੈ। ਫਿਰ ਉਹਦੇ ਬਾਅਦ ਸਲਤਨਤ ਪੀਰੀਅਡ ਜਿਹੜਾ ਹੈ ਉਹਦੇ ਵਿੱਚ ਮੁxtਲਿਫ ਖਾਨਦਾਨੇ ਗੁਲਾਮਾਂ ਆ ਰਹੇ, ਤੁਗਲਕ ਆ ਰਹੇ ਨੇ, ਫਿਰ ਲੋਧੀਜ਼ ਆ ਰਹੇ ਨੇ। ਲੋਧੀਜ਼ ਦੇ ਬਾਅਦ ਸਾਡੇ ਕੋਲ ਮੁਗਲਿਆ ਮਿਲਦੇ ਨੇ ਬਾਦਸ਼ਾਹ। ਮੁਗਲਿਆ ਬਾਦਸ਼ਾਹਾਂ ਨੇ ਬਲਕਿ ਸ਼ੇਰ ਸ਼ਾਹ ਸੂਰੀ ਜਿਹੜਾ ਸੀ ਉਹਨੇ ਇੱਥੇ ਵੇਟ ਸਟੈਂਡਰਡਾਈਜੇਸ਼ਨ ਦਿੱਤੀ ਕਿ 1 ਤੋਲਾ 1 ਰੁਪਈਏ ਦੀ ਕੀਮਤ ਰੱਖੀ। ਰੁਪਈਆ ਰੁਪੈਲੀ ਤੋਂ ਨਿਕਲਿਆ ਜਿਹੜਾ ਚਾਂਦੀ ਹੁੰਦਾ ਹੈ, ਸਿਲਵਰ ਦਾ ਸਿੱਕਾ, ਉਹਦੇ ਤੋਂ ਉਹਨੇ ਵੇਟ ਸਟੈਂਡਰਡਾਈਜੇਸ਼ਨ ਦਿੱਤੀ। ਉਹੀ ਵੇਟ ਸਟੈਂਡਰਡਾਈਜੇਸ਼ਨ ਮੁਗਲਾਂ ਨੇ, ਸਿੱਖਾਂ ਨੇ, ਫਿਰ ਇਹਦੇ ਇਲਾਵਾ ਜਿਹੜੇ ਬਰਤਾਨਵੀ ਨੇ ਉਹਨਾਂ ਨੇ ਇਹਨਾਂ ਸਾਰੇ ਵੇਟ ਸਟੈਂਡਰਡਾਈਜੇਸ਼ਨ ਨੂੰ ਆਪਣੇ ਨਾਲ ਰੱਖਿਆ। ਇਹ ਤੁਸੀਂ ਵੇਖ ਸਕਦੇ ਆ ਪਾਕਿਸਤਾਨੀ ਸਿੱਕੇ ਨੇ। ਪਾਕਿਸਤਾਨੀ ਸਿੱਕੇ ਜਿਹੜੇ ਨੇ ਉਹ ਸਨ 1948 ਤੋਂ ਜਿਹੜਾ ਨਾ ਮਿੰਟ ਹੋਣਾ ਸ਼ੁਰੂ ਹੋਏ। ਇਹ ਤੋਂ ਪਹਿਲੇ ਜਿਹੜੇ ਨੋਟ ਸਨ, ਕਰੰਸੀ ਜਿਹੜੀ ਸੀ ਉਹ ਸਾਰੀ ਜਿਹੜੀ ਮੁਤਹਿਦਾ ਹਿੰਦੁਸਤਾਨ ਵਾਲੀ ਸੀ ਬਰਤਾਨੀਆ ਦੀ, ਉਹ ਇਸਤੇਮਾਲ ਹੁੰਦੀ ਰਹੀ। ਉਹ ਅਸੀਂ ਗੈਲਰੀ ਦੇ ਵਿੱਚ ਸਾਰੀ ਡਿਸਪਲੇ ਕੀਤੀ ਹੈ। ਹੁਣ ਮੈਂ ਤੁਹਾਨੂੰ ਵਿਖਾਉਂਦੀ ਹਾਂ ਪਾਕਿਸਤਾਨੀ ਡਾਕ ਟਿਕਟਾਂ। ਪਾਕਿਸਤਾਨੀ ਡਾਕ ਟਿਕਟਾਂ ਜਿਹੜੀਆਂ ਨੇ ਸ਼ੁਰੂ ਦੀਆਂ ਜਿਹੜੀਆਂ ਨੇ ਸਭ ਨਾਲੋਂ ਪਹਿਲੀ ਜਿਹੜੀ ਡਾਕ ਟਿਕਟ ਸੀ ਉਹ ਸਿੰਧ ਡਾਕ ਟਿਕਟ ਕਹਿਲਾਉਂਦੀ ਹੈ ਤੇ ਉਹ 1852 ਦੀ ਸੀ। ਪਾਕਿਸਤਾਨ ਨੇ ਵੀ ਆਪਣੀਆਂ ਜਿਹੜੇ ਸਟੈਂਪਸ ਨੇ ਉਹ ਸਾਨੂੰ 1948 ਦੇ ਵਿੱਚ ਹੀ ਆਪਣੀਆਂ
ਉਹ ਆਪਣੇ ਸਿੱਕਿਆਂ ਦੇ ਨਾਲ ਸ਼ੁਰੂ ਕੀਤੀਆਂ। ਇਹ ਤੇ ਹੁਣ ਤੁਸੀਂ ਵੇਖੋਗੇ ਕਿ ਸਾਨੂੰ 1947 ਯਾਨੀ ਜਿਹੜਾ ਅਰਲੀ ਸਾਡੀਆਂ ਆ ਰਹੀਆਂ ਨੇ 48 ਦੀਆਂ ਆ ਰਹੀਆਂ ਨੇ, ਉਹ ਸਾਰੀਆਂ ਅਸੀਂ ਈਅਰ ਵਾਈਜ਼ ਜਿਹੜੀਆਂ ਨੇ ਉਹ ਲਾਈਆਂ ਨੇ। ਫਿਰ ਇਹਦੇ ਨਾਲ ਨਾਲ ਫਸਟ ਡੇ ਦਾ ਜਿਹੜਾ ਹੁੰਦੇ ਨੇ ਕਵਰ ਹੁੰਦੇ ਨੇ ਲਿਫਾਫਿਆਂ ਦੇ ਉੱਤੇ ਵੀ ਇਹ ਟਿਕਟਾਂ ਲੱਗੀਆਂ ਹੁੰਦੀਆਂ ਨੇ। ਤੇ ਲਾਹੌਰ ਅਜਾਇਬ ਘਰ ਜਿਹੜਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਦੀ ਜਿਹੜੀ ਅੱਜ ਵੀ ਕੋਈ ਇੱਕ ਮੈਮੋਰੇਟਿਵ ਸਟੈਂਪ ਨਿਕਲ ਰਹੀ ਹੋਵੇਗੀ, ਉਹ ਸਾਡੀ ਕਲੈਕਸ਼ਨ ਦਾ ਹਿੱਸਾ ਵੇ। ਉਹ ਇਸ ਲਈ ਹਿੱਸਾ ਕਿਉਂਕਿ ਕੋਈ ਵੀ ਆਬਜੈਕਟ ਜਿਹੜਾ ਤੁਸੀਂ ਲਵੋਗੇ ਉਹ ਕਿਸੇ ਨਾ ਕਿਸੇ ਦਿਨ ਤਾਰੀਖ ਉਹਨੇ ਬਣਨਾ ਹੈ ਜੀ ਬਿਲਕੁਲ। ਤੇ ਇਸ ਲਈ ਅਜਾਇਬ ਘਰਾਂ ਦਾ ਇਹ ਕੰਮ ਹੈ ਕਿ ਉਹ ਚੀਜ਼ਾਂ ਨੂੰ ਸੇਵ ਕਰੇ। ਜਿਹੜੀ ਅੱਜ ਚੀਜ਼ ਰੁਪਈਏ ਦੀ ਏ ਉਹ 70 ਸਾਲਾਂ ਦੇ ਬਾਅਦ ਉਹ ਲੱਖਾਂ ਦੀ ਏ। ਜੀ ਮੈਮ, ਥੈਂਕ ਯੂ ਸੋ ਮਚ, ਧੰਨਵਾਦ ਤੁਹਾਡਾ। ਤੁਸੀਂ ਬਹੁਤ ਹੀ ਸੋਹਣਾ ਤੇ ਘੈਂਟ ਸਾਨੂੰ ਗਾਈਡ ਕੀਤਾ ਹੈ ਕਿ ਜਿੰਨਾ ਹਰ ਇੱਕ ਕੋਨੇ ਦੇ ਵਿੱਚ ਜਿਹੜੀ ਤਾਰੀਖ ਪਈ ਹੈ ਉਹਦੇ ਬਾਰੇ ਤੁਸੀਂ ਇੱਕ ਡਿਟੇਲ ਇੱਕ ਬੜੀ ਵੱਡੀ ਗੱਲ ਕੀਤੀ ਹੈ, ਔਰ ਆਪਣਾ ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਸੋ ਮਚ। ਹਾਂਜੀ ਦਰਸ਼ਕੋ, ਮੇਰੇ ਨਾਲ ਇਸ ਸਮੇਂ ਮੌਜੂਦ ਹਨ ਅਜਾਇਬ ਘਰ ਦੇ ਡਿਪਟੀ ਡਾਇਰੈਕਟਰ ਆਸਿਮ ਰਿਜ਼ਵਾਨ ਸਾਹਿਬ। ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਅਤੇ ਜਾਣਦੇ ਹਾਂ ਇਹਦੀ ਇਤਿਹਾਸਿਕ ਇੰਪੋਰਟੈਂਸ ਬਾਰੇ। ਸਰ ਜੀ, ਸਭ ਤੋਂ ਪਹਿਲੇ ਤਾਂ ਤੁਸੀਂ ਸਾਨੂੰ ਇਹ ਦੱਸੋ ਕਿ ਇਸ ਅਜਾਇਬ ਘਰ ਨੂੰ ਬਣਾਉਣ ਦੇ ਵਿੱਚ ਕਿਹਦਾ ਕਿਰਦਾਰ ਰਿਹਾ ਹੈ, ਔਰ ਇਹ ਕਿਸ ਦੌਰ ਦੇ ਵਿੱਚ ਬਣਾਇਆ ਗਿਆ, ਔਰ ਇਹਦੇ ਉੱਤੇ ਕਿੰਨਾ ਕੁ ਸਰਮਾਇਆ ਖਰਚ ਕੀਤਾ ਗਿਆ। ਬਹੁਤ ਸ਼ੁਕਰੀਆ ਜੀ, ਧੰਨਵਾਦ। ਸਭ ਤੋਂ ਪਹਿਲਾਂ ਤਾਂ ਮੈਂ ਐਕਸਪ੍ਰੈਸ ਗਰੁੱਪ ਨੂੰ ਮੁਬਾਰਕਬਾਦ ਪੇਸ਼ ਕਰਨਾ ਕਿ ਉਹਨਾਂ ਨੇ ਜਿਹੜੀ ਪੰਜਾਬ ਦੀ ਮਾਂ ਬੋਲੀ ਹੈ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਇੱਕ ਜ਼ਬਰਦਸਤ ਕਿਸਮ ਦਾ ਇੱਕ ਚੈਨਲ ਲਾਂਚ ਕੀਤਾ ਹੈਗਾ। ਇਹ ਪੰਜਾਬੀ ਦੀ ਤਰਵੀਜ ਵਾਸਤੇ ਇੱਕ ਬੜਾ ਅਹਿਮ ਕਿਰਦਾਰ ਅਦਾ ਕਰੇਗਾ ਇਹ ਵਾਲਾ ਚੈਨਲ। ਤੇ ਜਿੱਥੇ ਤੱਕ ਤੁਹਾਡੇ ਸਵਾਲ ਦਾ ਜਵਾਬ ਹੈ, ਲਾਹੌਰ ਅਜਾਇਬ ਘਰ ਇਹ ਬਰਤਾਨਵੀ ਰਾਜ ਦੇ ਵਿੱਚ ਬਣਿਆ ਸੀ। 1890 ਜਿਹੜੀ ਬਿਲਡਿੰਗ ਵਿੱਚ ਅਸੀਂ ਬੈਠੇ ਹਾਂ ਉਹਦਾ ਸੰਗੇ ਬੁਨਿਆਦ ਰੱਖਿਆ ਗਿਆ ਸੀ। ਅਲਬਰਟ ਵਿਕਟਰ ਨੇ ਜਿਹੜੇ ਕਿ ਸ਼ਹਿਜ਼ਾਦੇ ਸੀ ਉਸ ਦੌਰ ਦੇ, ਤੇ ਉਹਨਾਂ ਨੇ ਇਹਦਾ ਸੰਗੇ ਬੁਨਿਆਦ ਰੱਖਿਆ ਔਰ ਇਹ 4 ਸਾਲ 'ਚ ਬਿਲਡਿੰਗ ਮੁਕੰਮਲ ਹੋਈ। ਔਰ ਇਹ ਖਾਸ ਤੌਰ ਕਰਕੇ ਨਾ ਜੀ ਇਹ ਬਿਲਡਿੰਗ ਜਿਹੜੀ ਬਣਾਈ ਹੀ ਅਜਾਇਬ ਘਰ ਵਾਸਤੇ ਗਈ ਸੀ। 4 ਸਾਲ 'ਚ ਮੁਕੰਮਲ ਹੋਈ ਔਰ 1894 ਦੇ ਵਿੱਚ ਇਸ ਬਿਲਡਿੰਗ ਨੇ ਲਾਹੌਰ ਅਜਾਇਬ ਘਰ ਦੇ ਤੌਰ ਤੇ ਇਹਨੇ ਸ਼ੁਰੂਆਤ ਕੀਤੀਆਂ। ਅੱਛਾ ਸਰ, ਅਸੀਂ ਦੇਖਦੇ ਹਾਂ ਕਿ ਅੱਜ ਬਹੁਤ ਵੱਡੇ ਪੱਧਰ ਤੇ ਸਾਨੂੰ ਇਸ ਅਜਾਇਬ ਘਰ ਦੇ ਵਿੱਚ ਚੀਜ਼ਾਂ ਦੇਖਣ ਨੂੰ ਮਿਲਦੀਆਂ, ਤੇ ਜੇ ਅਸੀਂ ਥੋੜ੍ਹਾ ਦੀ ਬੈਕ ਹਿਸਟਰੀ ਦੇ ਵਿੱਚ ਚੱਲ ਜਾਈਏ ਤਾਂ ਕੀ ਇਹ ਸ਼ੁਰੂ ਤੋਂ ਹੀ ਮੌਜੂਦ ਨੇ ਕਿ ਵਕਤ ਦੇ ਨਾਲ ਨਾਲ ਇਹਨਾਂ ਚੀਜ਼ਾਂ ਦਾ ਐਡੀਸ਼ਨ ਹੁੰਦਾ ਰਿਹਾ ਇਹਦੇ ਵਿੱਚ? ਨਹੀਂ ਜੀ, ਦੇਖੋ ਜੀ, ਇਹ ਅਜਾਇਬ ਘਰ ਨਾ ਸਿਰਫ ਲਾਹੌਰ ਮਿਊਜ਼ੀਅਮ, ਕੋਈ ਵੀ ਅਜਾਇਬ ਘਰ ਹੋਵੇ ਉਹਦਾ ਇੱਕ ਖਾਸਾ ਹੁੰਦਾ ਹੈ ਕਿ ਉਹ ਵਕਤ ਦੇ ਨਾਲ ਨਾਲ ਚੀਜ਼ਾਂ ਆਪਣੀਆਂ ਉਹਦੇ 'ਚ ਐਡ ਹੁੰਦੀਆਂ ਜਾਂਦੀਆਂ ਨੇ, ਸ਼ਾਮਲ ਹੁੰਦੀਆਂ ਜਾਂਦੀਆਂ ਨੇ। ਔਰ ਇਸੇ ਤਰ੍ਹਾਂ ਲਾਹੌਰ ਅਜਾਇਬ ਘਰ ਦੇ ਵਿੱਚ ਵੀ ਜਦੋਂ ਸ਼ੁਰੂਆਤ ਹੋਇਆ ਤਾਂ 1-2 ਗੈਲਰੀਆਂ ਤੋਂ ਸ਼ੁਰੂ ਹੋਇਆ। ਹੁਣ ਸਾਡੇ ਕੋਲ 18 ਗੈਲਰੀਆਂ ਨੇ ਇਸ ਵਕਤ, ਔਰ ਇਹ ਪਾਕਿਸਤਾਨ ਦਾ ਸਭ ਤੋਂ ਵੱਡਾ ਤੇ ਪੁਰਾਣਾ ਅਜਾਇਬ ਘਰ ਹੈ। ਔਰ ਸਾਡੇ ਕੋਲ ਤਕਰੀਬਨ 70,000 ਦੇ ਕੋਲ ਨਵਾਦਰਾਤ ਨੇ। ਔਰ ਇਹਦੇ ਵਿੱਚ ਹੁਣ ਸਾਡੇ ਕੋਲ ਚੁੱਕੇ ਜਗ੍ਹਾ ਦਾ ਵੀ ਥੋੜੀ ਜਿਹੀ ਕਮੀ ਹੋ ਗਈ ਸੀ, ਬਲਕਿ ਖਾਸੀ ਕਮੀ ਹੋ ਗਈ ਸੀ, ਤੇ ਉਹਨੂੰ ਅਸੀਂ ਕਾਫੀ ਮਾਜ਼ੀ ਦੇ ਵਿੱਚ ਵੀ ਅਸੀਂ ਹਰ ਹਕੂਮਤ ਨੂੰ ਦਰਖਾਸਤ ਕਰਦੇ ਰਹੇ ਹਾਂ ਕਿ ਸਾਨੂੰ ਐਕਸਪੈਂਡ ਕੀਤਾ ਜਾਵੇ। ਇਹ ਬਿਲਡਿੰਗ ਬਹੁਤ ਪੁਰਾਣੀ ਹੋ ਗਈ ਹੈ, ਇਹਨੂੰ ਬਿਹਤਰ ਕੀਤਾ ਜਾਵੇ, ਇਹਨਾਂ ਦੀ ਜਿਹੜੀ ਨੁਮਾਇਸ਼ ਹੈ ਉਹਨੂੰ ਬਿਹਤਰ ਕੀਤਾ ਜਾਵੇ। ਥੋੜਾ ਬਹੁਤ ਹੁੰਦਾ ਰਿਹਾ, ਲੇਕਿਨ ਜਿਸ ਤਰੀਕੇ ਨਾਲ ਹੋਣਾ ਚਾਹੀਦਾ ਸੀ ਉਸ ਤਰੀਕੇ ਨਾਲ ਨਹੀਂ ਹੋਇਆ। ਲੇਕਿਨ ਮੈਂ ਸਾਡੀ ਮਿਊਜ਼ੀਅਮ ਇੰਤਜ਼ਾਮੀਆ ਮੌਜੂਦਾ ਹੁਕੂਮਤ ਦੀ ਸ਼ੁਕਰਗੁਜ਼ਾਰ ਹੈ ਕਿ ਉਹਨਾਂ ਨੇ ਇਸ ਮਿਊਜ਼ੀਅਮ ਵੱਲ ਧਿਆਨ ਕੀਤਾ। ਔਰ ਨਾ ਸਿਰਫ ਧਿਆਨ ਕੀਤਾ, ਇਹ 'ਚ ਪਾਕਿਸਤਾਨ ਦੀ ਤਾਰੀਖ ਦੇ ਵਿੱਚ ਕਿਸੇ ਨੇ ਨਹੀਂ ਧਿਆਨ ਕੀਤਾ ਕਿ ਅਰਬਾਂ ਰੁਪਏ ਇਸ ਅਜਾਇਬ ਘਰ ਲਈ ਉਹਨਾਂ ਨੇ ਮੁਖਤਸ ਕਰ ਦਿੱਤੇ ਨੇ। ਨਾ ਸਿਰਫ ਮੁਖਤਸ ਕੀਤੇ ਨੇ, ਇਸ ਅਜਾਇਬ ਘਰ ਦੀ ਜਿਹੜੀ ਫਿਜ਼ੀਬਿਲਿਟੀ ਰਿਪੋਰਟ ਬਣਾਈ ਗਈ ਹੈ ਉਹ ਯੂਨੈਸਕੋ ਵਰਗੇ ਇੱਕ ਵੱਡੇ ਅਦਾਰੇ ਦੇ ਕੋਲੋਂ ਇਹਦੀ ਫਿਜ਼ੀਬਿਲਿਟੀ ਰਿਪੋਰਟ ਬਣਵਾਈ। ਉਸ ਫਿਜ਼ੀਬਿਲਿਟੀ ਰਿਪੋਰਟ ਨੂੰ ਜਦੋਂ ਸਾਡੇ ਬੋਰਡ ਆਫ ਗਵਰਨਰ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਹਨੂੰ ਉਹਨਾਂ ਨੇ ਉਸ ਵਕਤ ਦੇ ਚੀਫ ਸੈਕਟਰੀ, ਮੌਜੂਦਾ ਚੀਫ ਸੈਕਟਰੀ ਜਿਹੜੇ ਨੇ ਉਹ ਉਹਨਾਂ ਨੂੰ ਹੈੱਡ ਕੀਤਾ। ਉਸ ਤੋਂ ਬਾਅਦ ਜਿਸ ਟਾਈਮ ਇਹਨਾਂ ਨੂੰ ਸੀਨੀਅਰ ਮਿਨਿਸਟਰ ਮੈਡਮ ਮਰੀਮ ਔਰੰਗਜ਼ੇਬ ਸਾਹਿਬਾ ਦੇ ਸਾਹਮਣੇ ਪੇਸ਼ ਕੀਤਾ ਗਿਆ, ਤੇ ਉਹਨਾਂ ਨੇ ਉਹਨਾਂ ਨੂੰ ਬਹੁਤ ਅਪੀਲ ਕੀਤਾ ਵਾਲਾ। ਉਹਨਾਂ ਨੇ ਕਿਹਾ ਜੀ ਦੁਨੀਆ ਦੇ ਵਿੱਚ ਜੋ ਜਿਹੜੀਆਂ ਤਰੱਕੀ ਯਾਫਤਾ ਕੌਮਾਂ ਨੇ ਉਹਨਾਂ ਦੇ ਵਿੱਚ ਅਜਾਇਬ ਘਰ ਦੀ ਜਿਹੜੀ ਅਹਿਮੀਅਤ ਹੈ ਉਹ ਬਹੁਤ ਅਹਿਮ ਹੈਗੀ ਹੈ, ਤੇ ਇਸ ਲਈ ਇਹਦੇ ਉੱਤੇ ਫੋਕਸ ਕਰਨਾ, ਇਹਦੇ 'ਤੇ ਖਰਚ ਕਰਨਾ ਇਹ ਵਕਤ ਦੀ ਜ਼ਰੂਰਤ ਹੈਗੀ ਹੈ। ਫਿਰ ਉਹਨਾਂ ਨੇ ਚੀਫ ਮਿਨਿਸਟਰ ਸਾਹਿਬਾਂ ਦੇ ਅੱਗੇ ਪੇਸ਼ ਕੀਤਾ, ਕਿਉਂਕਿ ਇਹਦੇ ਵਿੱਚ ਬਹੁਤ ਖਤੀਰ ਰਕਮ ਜੀ ਉਹਨਾਂ ਨੇ ਵਿੱਚ ਰੱਖਿਆ ਸੀ ਕਿ ਵੱਡੀ ਅਮਾਊਂਟ ਚਾਹੀਦੀ ਸੀ ਇਸ ਮਿਊਜ਼ੀਅਮ ਦੀ ਬਹਾਲੀ ਵਾਸਤੇ, ਇਸ ਮਿਊਜ਼ੀਅਮ ਦੀ ਜਿਹੜੀ ਐਕਸਪੈਂਸ਼ਨ ਵਾਸਤੇ, ਇਸ ਬਿਲਡਿੰਗ ਨਵੀਂ ਬਣਾਉਣ ਵਾਸਤੇ। तो जिस टाइम मैडम चीफ मिनिस्टर के अगे रखा गया तो उन्होंने कहा कि 8-10 अरब रुपया नहीं तो 50 अरब रुपये भी लगता तो असीं लावांगे। और उन्होंने बड़ी खसूसी शफकत और खसूसी मेहरबानी की वजह तो वो साडे पैसे ना सिर्फ मंजूर होए बल्कि उनके ते अमली तौर पर काम भी शुरू हो गया है। हुण इस वक्त असीं देखो जो डिजिटल दौर हैगा और दुनिया नाल तुहानूं जुड़न का एक वाह तरीका जिहड़ा हैगा
ਉਹ ਫਿਜ਼ੀਕਲ ਤੇ ਹੈ ਹੀ ਹੈ, ਲੇਕਿਨ ਜਿਹੜਾ ਤੁਹਾਡਾ ਥਰੂ ਇਲੈਕਟ੍ਰੋਨਿਕ ਡਿਜੀਟਲ ਐਂਡ ਸੋਸ਼ਲ ਮੀਡੀਆ ਜਿਹੜਾ ਨਾ ਸਾਡਾ ਉਹ ਪ੍ਰੋਗਰਾਮ ਜਿਹੜਾ ਨਾ ਉਹ ਬਹੁਤ ਇੰਪੋਰਟੈਂਟ ਸੀ। ਉਹਨੂੰ ਮੱਦੇਨਜ਼ਰ ਰੱਖਦੇ ਹੋਇਆ ਜਿਹੜਾ ਇਹਦਾ PC1 ਬਣਿਆ ਉਹਦੇ ਵਿੱਚ ਜਿਹੜਾ ਇਹਦਾ ਇਮਰਸਿਵ ਐਕਸਪੀਰੀਅੰਸ ਹੈ ਨਵੇਂ ਮਿਊਜ਼ੀਅਮ ਵਾਸਤੇ ਵੀ ਔਰ ਇਸ ਮਿਊਜ਼ੀਅਮ ਵਾਸਤੇ ਵੀ ਉਹਦੇ ਵਿੱਚ ਇੱਕ ਬਹੁਤ ਵੱਡੀ ਅਮਾਊਂਟ ਰੱਖੀ ਗਈ ਹੈ ਤਾਂ ਕਿ ਪੂਰੀ ਦੁਨੀਆ ਨੂੰ ਪਤਾ ਚੱਲ ਸਕੇ ਕਿ ਇਸ ਖਿੱਤੇ ਦਾ ਜਿਹੜਾ ਸਕਾਫਤੀ ਤੌਰ ਤੇ ਕਿੰਨੇ ਮਜ਼ਬੂਤ ਲੋਕ ਸਨ, ਇਸ ਖਿੱਤੇ ਨੇ ਪੂਰੀ ਦੁਨੀਆ ਨੂੰ ਰਹਿਣ ਸਹਿਣ ਦਾ ਤਰੀਕਾ ਦੱਸਿਆ ਉਹ ਤਾਂ ਕਿ ਨਵੀਂ ਨਸਲਾਂ ਤੱਕ ਮੁੰਤਕਲ ਹੋ ਸਕੇ। ਤਾਂ ਤਕਰੀਬਨ ਹੁਣ ਪਹਿਲੇ ਇਹ 4 ਅਰਬ ਰੁਪਏ ਤੋਂ ਪ੍ਰੋਜੈਕਟ ਸ਼ੁਰੂ ਹੋਇਆ ਸੀ, ਹੁਣ ਇਹਦੀ ਫਿਜ਼ੀਬਿਲਿਟੀ ਰਿਪੋਰਟ ਤੋਂ ਬਾਅਦ ਤਕਰੀਬਨ ਕੋਈ 10 ਅਰਬ ਰੁਪਏ ਤੋਂ ਵੀ ਉੱਤੇ ਇਹ ਪ੍ਰੋਜੈਕਟ ਚਲਾ ਗਿਆ। ਔਰ ਤੁਸੀਂ ਵੇਖੋਗੇ ਕਿ ਇਹ ਸਿਰਫ ਮਿਊਜ਼ੀਅਮ ਨਹੀਂ, ਮੌਜੂਦਾ ਹਕੂਮਤ ਨੇ ਪੂਰੇ ਪੰਜਾਬ ਦੇ ਵਿੱਚ ਜਿੰਨੀ ਵੀ ਸਿਆਹਤੀ ਸਕਾਫਤੀ ਔਰ ਆਰਕੀਓਲੋਜੀਕਲ ਸਾਈਟਸ ਨੇ ਨਾ ਸਿਰਫ ਉਹਨਾਂ ਦੀ ਬਹਾਲੀ ਦੇ ਉੱਤੇ ਕੰਮ ਕਰ ਰਹੇ ਨੇ ਬਲਕਿ ਉਹਨਾਂ ਦੀ ਪ੍ਰੋਜੈਕਸ਼ਨ ਔਰ ਉਹ ਜਿਹੜਾ ਇੱਕ ਅਸਾਸਾ ਹੈ ਉਹਨੂੰ ਮਹਿਫੂਜ਼ ਕਰਨ ਲਈ ਬੇਪਨਾਹ ਗਰਾਂ ਕਦਰ ਇਕਦਾਮਾਤ ਜਿਹੜੇ ਕੀਤੇ ਜਾ ਰਹੇ ਨੇ। ਇਹਦੇ ਅਸਰਾਤ ਜਿਹੜੇ ਨੇ ਨਾ ਆਉਣ ਵਾਲੀਆਂ ਨਸਲਾਂ ਨੂੰ ਮਿਲਣਗੇ, ਉਹਦੇ ਜਿਹੜੇ ਮੁਸਬਤ ਇਹਨਾਂ ਦੇ ਕੰਮ ਨੇ। ਲਾਹੌਰ ਮਿਊਜ਼ੀਅਮ ਦਾ ਜਿੱਥੇ ਤੱਕ ਤਲਕ ਹੈ ਨਾ ਜੀ, ਇਹਦੇ ਵਿੱਚ ਹੁਣ 10 ਅਰਬ ਰੁਪਏ ਤੋਂ ਬਾਅਦ ਤੁਸੀਂ ਇਹ ਵੇਖੋ ਕਿ ਇਸ ਮਿਊਜ਼ੀਅਮ ਦੀ ਆਲ ਟੁਗੇਦਰ ਚੀਜ਼ਾਂ ਬਦਲ ਜਾਣਗੀਆਂ। ਦੈਟ ਵਿਲ ਬੀ ਅ ਗੇਮ ਚੇਂਜਰ। ਜਿੰਨਾ ਇਨਵੈਸਟਮੈਂਟ ਹੋ ਰਹੀ ਹੈ ਇਸ ਵਕਤ ਟੂਰਿਜ਼ਮ ਸੈਕਟਰ ਦੇ ਵਿੱਚ, ਕਿਉਂਕਿ ਦੇਖੋ ਦੁਨੀਆ ਦੇ ਤੁਸੀਂ ਪੂਰਾ ਯੂਰਪ ਜਿਹੜਾ ਉਹ ਟੂਰਿਜ਼ਮ ਤੋਂ ਪੈਸਾ ਕਮਾ ਰਿਹਾ ਔਰ ਸਾਡਾ ਜਿਹੜਾ ਖਿੱਤਾ ਹੈਗਾ ਇਹਦਾ ਜਿਹੜਾ ਇੱਕ ਖਾਸਾ ਹੈਗਾ ਉਹ ਇੱਕ ਸਾਡੀ ਮਜ਼ਹਬੀ ਸਿਆਹਤ ਹੈਗੀ ਹੈ। ਸਾਡੇ ਕੋਲ ਸਿੱਖ ਟੂਰਿਜ਼ਮ ਹੈਗਾ, ਸਾਡੇ ਕੋਲ ਜਿਹੜੀ ਬੁੱਧਿਸਟ ਦੀ ਹੈਗੀ ਹੈ, ਦੇਖੋ ਨਾ ਦੁਨੀਆ ਦਾ ਸਭ ਕੁਝ ਬੁੱਧਿਸਟ ਦਾ ਸਾਡੇ ਕੋਲ ਹੈਗਾ, ਠੀਕ ਹੈ ਜੀ। ਔਰ ਇਸ ਵਕਤ ਮੌਜੂਦਾ ਹੁਕੂਮਤ ਦਾ ਫੋਕਸ ਹੀ ਇਹਨਾਂ ਦੋਵਾਂ ਦੇ ਉੱਤੇ ਹੈਗਾ ਔਰ ਜਿੰਨਾ ਇਹਨਾਂ ਦੀ ਹੈਰੀਟੇਜ ਸਾਈਟਸ ਨੇ ਉਹਨਾਂ ਨੂੰ ਪ੍ਰੋਟੈਕਟ ਕੀਤਾ ਜਾ ਰਿਹਾ, ਉਹਨਾਂ ਨੂੰ ਪ੍ਰੀਜ਼ਰਵ ਕੀਤਾ ਜਾ ਰਿਹਾ, ਉਹਨਾਂ ਦੀ ਆਊਟਰੀਚ ਪ੍ਰੋਗਰਾਮ ਨਾਲ ਉਹਦੇ ਨਾਲ ਲਿਆਂਦੇ ਜਾ ਰਹੇ ਨੇ ਤਾਂ ਕਿ ਜਿੰਨਾ ਵੀ ਮੈਕਸਿਮਮ ਹੋ ਸਕੇ ਦੁਨੀਆ ਨੂੰ ਇਸ ਖਿੱਤੇ ਦੀ ਜਿਹੜੀ ਤਹਿਜ਼ੀਬ ਹੈ ਔਰ ਤਾਰੀਖ ਦੇ ਨਾਲ ਰੋਸ਼ਨਾਸ ਕਰਾਇਆ ਜਾਏ। ਨਹੀਂ, ਤੁਸੀਂ ਬਹੁਤ ਸੋਹਣਾ ਦੱਸਿਆ ਕਿ ਜਿੰਨਾ ਕਿ ਐਡੇ ਉੱਚੇ ਲੈਵਲ ਤੇ ਇਹਦਾ ਕੰਮ ਹੋ ਰਿਹਾ। ਆਪਾਂ ਇਸ ਤੋਂ ਇਲਾਵਾ ਵੀ ਜਿੰਨੀ ਹੈਰੀਟੇਜ ਸਾਈਟ ਨੂੰ ਵਿਜ਼ਿਟ ਕੀਤਾ ਨਾ ਉੱਥੇ ਵੀ ਸਾਨੂੰ ਇੱਕ ਬਹੁਤ ਸੋਹਣਾ ਕੰਮ ਦੇਖਣ ਨੂੰ ਮਿਲ ਰਿਹਾ ਤੇ ਇੱਕ ਤਾਰੀਫ ਦੇ ਕਾਬਲ ਕਵਾਂਗੇ ਜਿਹੜੀ ਚੀਜ਼ ਕੀਤੀ ਜਾ ਰਹੀ ਹੈ। ਅੱਛਾ ਸਰ, ਤੁਸੀਂ ਗੱਲ ਕੀਤੀ ਕਿ ਜਿਹੜਾ ਦੂਸਰਾ ਅਜਾਇਬ ਘਰ ਬਣਾਉਣ ਦੀ ਗੱਲ ਚੱਲ ਰਹੀ ਹੈ ਉਹ ਕੀ ਇਸੇ ਜਗ੍ਹਾ ਤੇ ਬਣਾਇਆ ਜਾਏਗਾ ਕਿ ਕਿਤੇ ਉਹਦੇ ਵਾਸਤੇ ਅਲੱਗਾ ਸਿਲੈਕਟ ਕੀਤੀ ਜਾਏਗੀ? ਦੇਖੋ ਜੀ, ਉਹਦੇ ਨਾਲ ਸਾਡੇ ਇੱਕ ਬਿਲਕੁਲ ਸਾਡੀ ਥੋੜੀ ਸੀ ਜਗ੍ਹਾ ਹੈਗੀ ਸੀ ਸਾਡੇ ਕੋਲ ਟੋਲਿੰਟਨ ਮਾਰਕੀਟ, ਉਹਦੀ ਬੈਕ ਸਾਈਡ ਤੇ ਸਾਡੇ ਪਾਰਕਿੰਗ ਲੋਟ ਸੀ, ਉਹਦੇ ਵਿੱਚ ਸਾਡਾ PC1 ਮਨਜ਼ੂਰ ਹੋਇਆ ਸੀ ਲੇਕਿਨ ਉਹਦੀ ਜਗ੍ਹਾ ਦੀ ਥੋੜੀ ਜਿਹੀ ਤੰਗੀ ਸੀ ਤੇ ਫਿਰ ਸਾਨੂੰ ਮੈਡਮ ਚੀਫ ਮਿਨਿਸਟਰ ਨੇ ਮਿਹਰਬਾਨੀ ਫਰਮਾਈ, ਸਾਡੇ ਕੋਲ ਇੱਕ ਉਹਦੇ ਨਾਲ ਹੀ ਇਰੀਗੇਸ਼ਨ ਦੀ ਗਵਰਨਮੈਂਟ ਦੀ ਜਗ੍ਹਾ ਹੈਗੀ ਸੀ ਜਿਹੜੀ ਕਿ ਅਬੰਡੈਂਟ ਪਈ ਸੀ। ਗਵਰਨਮੈਂਟ ਨੇ ਫੈਸਲਾ ਕੀਤਾ ਹੈ ਕਿ ਉਹ ਜਗ੍ਹਾ ਜਿਹੜੀ ਨਾ ਲਾਹੌਰ ਅਜਾਇਬ ਘਰ ਦੇ ਵਿੱਚ ਸ਼ਾਮਲ ਕੀਤੀ ਜਾਵੇ ਔਰ ਮਿਊਜ਼ੀਅਮ ਨੂੰ ਉਹਦੇ ਲੈਟਰ ਐਂਡ ਸਪਿਰਿਟ ਦੇ ਵਿੱਚ ਉਹਨੂੰ ਇੱਕ ਬਹੁਤ ਹੀ ਅੱਛੇ ਤਰੀਕੇ ਨਾਲ ਉਹਨੂੰ ਬਣਾਇਆ ਜਾਵੇ ਕਿਉਂਕਿ ਉਹਦੇ 'ਚ ਬਹੁਤ ਹਿਊਜ ਅਮਾਊਂਟ ਇਨਵੈਸਟ ਕੀਤੀ ਜਾ ਰਹੀ ਹੈ। ਕਿਉਂਕਿ ਦੇਖੋ ਅਸੀਂ ਹੁਣ ਇਹਦੇ ਵਿੱਚ ਇਸ ਵਕਤ ਮੌਜੂਦਾ ਜਿਹੜੀ ਬਿਲਡਿੰਗ ਹੈ ਇਹਦੇ ਵਿੱਚ ਗਰਮੀਆਂ ਦੇ ਵਿੱਚ ਸਖਤ ਗਰਮੀ ਹੁੰਦੀ ਹੈ ਔਰ ਸਰਦੀਆਂ ਦੇ ਵਿੱਚ ਸਖਤ ਸਰਦੀ ਹੁੰਦੀ ਹੈ। ਉਹ ਸਿਆਹਾਂ ਵਾਸਤੇ ਤੇ ਜੋ ਤਕਲੀਫ ਹੈ ਜਿਹੜਾ ਸਾਡੇ ਕੋਲ ਤਾਰੀਖੀ ਅਸਾਸਾ ਪਿਆ ਉਹ ਵੀ ਵਕਤ ਦੇ ਨਾਲ ਡੈਮੇਜ ਹੋਣ ਦਾ ਉਹਦਾ ਖਤਰਾ ਲਾਹਕ ਨੇ ਉਸ ਨੂੰ ਵੀ, ਤਾਂ ਉਹਦੇ ਵਿੱਚ ਉਹਨੂੰ ਫੋਕਸ ਕਰਕੇ ਉਹਦੀ ਵੀ ਬਿਹਤਰੀ ਹੋਏਗੀ ਔਰ ਜਿਹੜੇ ਟੂਰਿਸਟ ਨੇ ਉਹਨਾਂ ਵਾਸਤੇ ਵੀ ਇਹਦਾ ਬਹੁਤ ਜ਼ਬਰਦਸਤ ਜਿਹੜਾ ਨਾ ਉਹਦੇ ਅਸਰਾਤ ਮਿਲਣਗੇ। ਜੀ ਬਹੁਤ ਵਧੀਆ। ਅੱਛਾ ਸਰ, ਇੱਕ ਬਹੁਤ ਹੀ ਅਹਿਮ ਕੁਐਸਚਨ ਹੈ ਜਿਹੜਾ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗਾ ਕਿ ਜਿੱਦਾਂ ਕਿ ਆਪਾਂ ਅਜਾਇਬ ਘਰ ਦੇ ਵਿੱਚ ਬਹੁਤ ਸਾਰੀਆਂ ਵੱਖ-ਵੱਖ ਚੀਜ਼ਾਂ ਦੇਖਦੇ ਆ ਇਤਿਹਾਸ ਦੇ ਨਾਲ ਜਿਹੜੀਆਂ ਸੁਮੇਲ ਖਾਂਦੀਆਂ, ਤੇ ਤੁਹਾਡੇ ਨਜ਼ਦੀਕ ਇਹ ਆਮ ਲੋਕਾਂ ਆਮ ਜਨਤਾ ਦੀ ਜ਼ਿੰਦਗੀ ਦੇ ਉੱਤੇ ਕੀ ਪ੍ਰਭਾਵ ਰੱਖਦੀਆਂ ਨੇ? ਦੇਖੋ ਜੀ, ਅਜਾਇਬ ਘਰ ਔਰ ख़ास ਤੌਰ ਤੇ ਜਿਹੜੇ ਆਰਟ ਕਲਚਰ ਔਰ ਹਿਸਟਰੀ ਦੇ ਜਿਹੜੇ ਹੁੰਦੇ ਨੇ ਅਜਾਇਬ ਘਰ ਜਿਹੜੇ ਹੁੰਦੇ ਨੇ ਨਾ ਉਹ ਤੇ ਹੁੰਦੇ ਹੀ ਆਪਣੀ ਤੁਹਾਡੀ ਸੁਸਾਇਟੀ ਵਾਸਤੇ ਹੁੰਦੇ ਨੇ, ਦੁਨੀਆ ਵਾਸਤੇ ਹੁੰਦੇ ਨੇ ਕਿ ਸਾਡੇ ਮਾਜ਼ੀ ਦੇ ਵਿੱਚ ਕੀ ਹੋਇਆ ਤੇ ਅੱਗੋਂ ਅਸੀਂ ਕੀ ਕਰਨਾ ਹੈਗਾ। ਬੇਸਿਕਲੀ ਤੇ ਇੱਕ ਤਾਲੀਮੀ ਜਗ੍ਹਾ ਹੁੰਦੀ ਹੈ, ਇਹ ਤਾਲੀਮੀ ਜਗ੍ਹਾ ਹੈ ਔਰ ਉਸੇ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਜਿਸ ਤਰ੍ਹਾਂ ਤਾਲੀਮ ਦੇ ਉੱਤੇ ਫੋਕਸ ਹੈ ਮੌਜੂਦਾ ਹੁਕੂਮਤ ਦਾ, ਉਸੇ ਤਰ੍ਹਾਂ ਹੀ ਇਸ ਅਜਾਇਬ ਘਰ ਦੇ ਉੱਤੇ ਉਹਨਾਂ ਨੇ ਫੋਕਸ ਕੀਤਾ ਹੈਗਾ। ਉਹਨਾਂ ਨੂੰ ਅਦਰਾਕ ਸੀ ਮੌਜੂਦਾ ਚੀਫ ਮਿਨਿਸਟਰ ਨੂੰ ਕਿ ਇਹਦੇ ਉੱਤੇ ਅਗਰ ਇਨਵੈਸਟ ਕਰਾਂਗੇ ਤੇ ਆਉਣ ਵਾਲੀਆਂ ਨਸਲਾਂ ਨੂੰ ਇਹਦਾ ਫਾਇਦਾ ਹੋਏਗਾ। ਹੁਣ ਤੁਸੀਂ ਵੇਖੋ ਵਾਦੀ ਸਿੰਧ ਦੀ ਤਹਿਜ਼ੀਬ ਦੇ ਅਸੀਂ ਕਸਟੋਡੀਅਨ ਹੈਗੇ ਹਾਂ। ਉਹ ਵਾਦੀ ਸਿੰਧ ਦੀ ਤਹਿਜ਼ੀਬ ਨੇ ਲੋਕਾਂ ਨੂੰ ਰਹਿਣ ਸਹਿਣ ਦੇ ਤਰੀਕੇ ਦੱਸੇ ਗਏ। ਦੁਨੀਆ ਦੀ ਮੋਸਟ ਮਾਡਰਨ ਏਰਾ ਸੀ ਉਹ, ਅੱਜ ਤੋਂ 5000 ਸਾਲ ਪਹਿਲੋਂ ਦੁਨੀਆ ਦਾ ਜਦੀਦ ਤਰੀਨ ਇਲਾਕਾ ਸੀ ਉਹ ਵਾਲਾ। तो वो चीज़ां असी दुनिया ਨੂੰ ਦੱਸਣਾ ਬਈ ਅਸੀਂ ਕੌਣ ਸੀ ਔਰ ਕਿੱਥੇ ਹਾਂ ਔਰ ਅੱਗੇ ਕਿੱਥੇ ਜਾਣਾ ਹੈਗਾ। ਤੇ ਇਸ ਲਈ ਮੈਂ ਸਮਝਣਾ ਕਿ ਜਿਹੜੀ ਇੱਥੇ ਇਹਨਾਂ ਅਦਾਰਿਆਂ ਤੇ ਇਨਵੈਸਟਮੈਂਟ ਹੁੰਦੀ ਹੈ ਉਹ ਬੇਸਿਕਲੀ ਉਸ ਅਦਾਰੇ ਤੇ ਇਨਵੈਸਟਮੈਂਟ ਨਹੀਂ ਹੁੰਦੀ, ਉਸ ਮੁਲਕ ਦੇ ਉੱਤੇ ਹੁੰਦੀ, ਉਸ ਰੀਜਨ ਦੇ ਉੱਤੇ ਇਨਵੈਸਟਮੈਂਟ ਹੁੰਦੀ। ਨਹੀਂ, ਇਹ ਬਹੁਤ ਵਧੀਆ ਗੱਲ ਹੈ ਕਿ ਜਿਹੜਾ ਕਿ ਇੰਨਾ ਖਰਚ ਕੀਤਾ ਜਾ ਰਿਹਾ ਲੋਕਾਂ ਨੂੰ ਅਵੇਅਰ ਕਰਨ ਵਾਸਤੇ। ਅੱਛਾ ਸਰ, ਆਮ ਜਿਹੜੀ ਆਵਾਮ ਹੈ ਉਹ ਕਿੰਨਾ ਹਿੱਸਾ ਲੈਂਦੀ ਹੈ ਇਸ ਥਾਂ ਨੂੰ ਐਕਸਪਲੋਰ ਕਰਨ ਵਾਸਤੇ
ਤੇ ਉਹਦੇ ਵਿੱਚ ਕੀ ਆਪਣਾ ਰੋਲ ਪਲੇ ਕਰ ਰਹੀ ਹੈ? ਜਿਵੇਂ ਕਿ ਅਸੀਂ ਤਾਂ ਦੇਖਦੇ ਹਾਂ ਕਿ ਉਹਨਾਂ ਵਾਸਤੇ ਹਕੂਮਤ ਨੇ ਤਾਂ ਬਹੁਤ ਵਧੀਆ ਇਕਦਾਮਾਤ ਕਰ ਦਿੱਤੇ, ਜਿਹੜੇ ਤੁਸੀਂ ਕਹਿ ਰਹੇ ਹੋ, ਪੈਸਾ ਵੀ ਖਰਚ ਕੀਤਾ ਜਾ ਰਿਹਾ, ਪਰ ਲੋਕਾਂ ਨੂੰ ਇਹਦੇ ਤੋਂ ਕੁਛ ਹੈ ਮਿਲ ਵੀ ਰਹੀ ਹੈ? ਲੋਕ ਇਹਦੇ ਵਿੱਚ ਇੰਟਰਸਟ ਵੀ ਲੈ ਰਹੇ ਕਿ ਨਹੀਂ? ਜੀ ਬਿਲਕੁਲ। ਇਹਦੇ ਕੋ ਮਤਲਬ ਕਿ ਸਾਡਾ ਜਿਹੜਾ ਫੁੱਟਫਾਲ ਹੈ ਇਸ ਵਕਤ ਉਹ ਤਕਰੀਬਨ ਅਗਰ ਤੁਸੀਂ ਐਵਰੇਜ ਲਓ ਨਾ, ਔਸਤਨ 1000 ਇੱਕ ਬੰਦਾ ਸਾਡਾ ਡੇਲੀ ਸਾਡਾ ਲਾਹੌਰ ਅਜਾਇਬ ਘਰ ਵੇਖਦਾ ਹੈਗਾ, ਕਿਉਂਕਿ ਹਾਂਜੀ ਲੋਕਲ ਔਰ ਇੰਟਰਨੈਸ਼ਨਲ ਵੀ ਤਕਰੀਬਨ 6000 ਦੇ ਕਰੀਬ ਸਾਲਾਨਾ 6 ਤੋਂ 7000 ਦੇ ਲੋਕ ਕਰੀਬ ਜਿਹੜੇ ਨੇ ਫੋਰਨਰਸ ਜਿਹੜੇ ਸਾਡੇ ਕੋਲ ਟਿਕਟ ਲੈ ਕੇ ਆਉਂਦੇ ਨੇ ਉਹ ਆਉਂਦੇ ਨੇ। ਉਸ ਤੋਂ ਇਲਾਵਾ ਸਰਕਾਰੀ ਜਿਹੜੇ ਵਫਦ ਆਉਂਦੇ ਨੇ ਉਹ ਉਸ ਤੋਂ ਇਲਾਵਾ ਨੇ ਗੈਰ ਮੁਲਕੀ ਜਿਹੜੇ ਆਉਂਦੇ ਹੈਗੇ ਨੇ। ਤਾਂ ਇੱਕ ਵੱਡਾ ਨੰਬਰ ਜਿਹੜਾ ਹੈ ਮੁਲਕੀ ਔਰ ਗੈਰ ਮੁਲਕੀਆਂ ਦਾ ਉਹ ਇਸ ਅਜਾਇਬ ਘਰ ਵੱਲ ਮੂੰਹ ਕਰਦਾ ਹੈਗਾ। ਔਰ ਉਹਦੀ ਬੁਨਿਆਦੀ ਵਜ੍ਹਾ ਹੈ ਕਿ ਇੱਥੇ ਜਿਹੜਾ ਨਾ ਜੀ ਸਾਡੇ ਕੋਲ ਮਹਾਤਮਾ ਬੁੱਧ ਦਾ ਫਾਸਟਿੰਗ ਬੁੱਧਾ ਪਿਆ ਆ, ਸਾਡੇ ਕੋਲ ਦਾ ਸਕਲਪਚਰ ਪਿਆ ਆ, ਬਲਕਿ ਬੁੱਧਾ ਦੀ ਪੂਰੀ ਜਿਹੜੀ ਉਹਨਾਂ ਦੀ ਲਾਈਫ ਹਿਸਟਰੀ ਹੈ ਉਹ ਲਾਹੌਰ ਅਜਾਇਬ ਘਰ ਦੇ ਕੋਲ ਹੈਗੀ ਹੈ। ਔਰ ਤੁਹਾਨੂੰ ਪਤਾ ਕਿ ਬੁੱਧ ਦੁਨੀਆ ਦਾ ਇੱਕ ਵੱਡਾ ਮਜ਼ਹਬ ਹੈਗਾ, ਉਹਨਾਂ ਦੇ ਫਾਲੋਅਰਸ ਬਹੁਤ ਵੱਡੇ ਨੇ, ਬਹੁਤ ਜ਼ਿਆਦਾ ਹੈਗੇ ਨੇ। ਔਰ ਦੂਸਰੀ ਜਿਹੜੀ ਗੱਲ ਹੈਗੀ ਲਾਹੌਰ ਅਜਾਇਬ ਘਰ ਦਾ ਜਿਹੜਾ ਖਾਸਾ ਹੈਗਾ, ਲਾਹੌਰ ਅਜਾਇਬ ਘਰ ਨਾ ਵੈਲਕਮ ਕਰਦਾ ਹੈ ਜਿੰਨੇ ਵੀ ਸਾਡੇ ਮਿਨੋਰਟੀਜ਼ ਨੇ ਉਹ ਆਉਂਦੇ ਨੇ। ਜਿਸ ਤਰ੍ਹਾਂ ਸਿੱਖ ਬਰਾਦਰ ਆਉਂਦੇ ਨੇ, ਸਿੱਖ ਭਾਈ ਆਉਂਦੇ ਨੇ, ਅਸੀਂ ਉਹਨਾਂ ਨੂੰ ਉਹਨਾਂ ਦੇ ਜਿਸ ਤਰ੍ਹਾਂ ਹੁਣ ਵਿਸਾਖੀ ਹੋਏਗੀ, ਅੱਗੇ ਜਿਹੜਾ ਵੀ ਉਹਨਾਂ ਦਾ ਹੈਗਾ ਤਿਉਹਾਰ ਆਉਂਦੇ ਨੇ, ਅਸੀਂ ਉਹਨਾਂ ਨੂੰ ਵੈਲਕਮ ਕਰਨੇ ਆ ਔਰ ਉਹਨਾਂ ਨੂੰ ਉਹਨਾਂ ਦੇ ਜਿਹੜੇ ਰਿਚੁਅਲਸ ਪਰਫਾਰਮ ਕਰਨ ਦੀ ਇਜਾਜ਼ਤ ਦਿੰਦੇ। ਇਸੇ ਤਰ੍ਹਾਂ ਬੁੱਧ ਮਤ ਆਉਂਦੇ ਨੇ, ਇਸੇ ਤਰ੍ਹਾਂ ਕਿ ਜਿਹੜੀ ਹੁੰਦਾ ਤੁਹਾਡਾ ਕ੍ਰਿਸਮਸ ਆਉਂਦਾ, ਅਸੀਂ ਆਪਣੀ ਜਿਹੜੀ ਕ੍ਰਿਸਚਨ ਕਮਿਊਨਿਟੀ ਨੂੰ ਇੰਗੇਜ ਕਰਨੇ ਆ, ਉਹਨਾਂ ਦੇ ਨਾਲ ਕੇਕ ਕਟਿੰਗ ਕਰੀਦੀ ਹੈ, ਸਾਰੀ ਜਿਹੜੀਆਂ ਹੁੰਦੀਆਂ ਨੇ ਅਸੀਂ ਕਰਨੀਆਂ ਉਹਨਾਂ ਦੇ ਨਾਲ। ਬਹੁਤ ਵਧੀਆ ਸਰ, ਜਿੱਦਾਂ ਤੁਸੀਂ ਗਾਈਡ ਕੀਤਾ ਕਿ ਇੱਕ ਇੰਨੇ ਸੋਹਣੇ ਤਰੀਕੇ ਤੇ ਢੰਗ ਦੇ ਨਾਲ ਤੁਸੀਂ ਇਹ ਕੰਮ ਕਰ ਰਹੇ ਹੋ, ਤੇ ਉਮੀਦ ਕਰਦੇ ਹਾਂ ਸਾਨੂੰ ਇਨ ਫਿਊਚਰ ਵੀ ਇਹਨਾਂ ਚੀਜ਼ਾਂ ਤੋਂ ਬਹੁਤ ਕੁਝ ਦੇਖਣ ਨੂੰ ਮਿਲੇਗਾ। ਤੇ ਇੱਕ ਲਾਸਟ ਕੁਐਸਚਨ ਜੀ ਤੁਹਾਡੇ ਤੋਂ ਪੁੱਛਦਾ ਕਿ ਇਨ ਫਿਊਚਰ ਤੁਸੀਂ ਕੀ ਦੇਖਦੇ ਹੋ, ਅਜਾਇਬ ਘਰ ਨੂੰ ਕਿਵੇਂ ਲੈਂਦੇ ਹੋ? ਕਿ ਦੇਖੋ ਜੀ ਫਿਊਚਰ ਮਿਊਜ਼ੀਅਮ ਦੇ ਫਿਊਚਰ ਜਿਹੜੇ ਨੇ ਜੀ ਹਮੇਸ਼ਾ ਤਾਬਨਾਕ ਹੁੰਦੇ ਨੇ। ਸਿਰਫ ਲਾਹੌਰ ਮਿਊਜ਼ੀਅਮ ਦੀ ਨਹੀਂ ਮੈਂ ਗੱਲ ਕਰਾਂਗਾ, ਕੋਈ ਵੀ ਮਿਊਜ਼ੀਅਮ ਹੋਵੇ, ਉਹਨਾਂ ਨੇ ਦੁਨੀਆ ਨੂੰ ਰਸਤਾ ਦੇਣਾ ਹੁੰਦਾ, ਰਸਤਾ ਦੱਸਣਾ ਹੁੰਦਾ ਕਿ ਤਾਰੀਖ ਦੇ ਵਿੱਚ ਕੀ ਹੈ। ਦੇਖੋ ਕਿਤਾਬਾਂ ਦੇ ਵਿੱਚ ਹੋਰ ਚੀਜ਼ ਹੁੰਦੀ, ਕਿਤਾਬਾਂ ਦੇ ਵਿੱਚ ਹਿਸਟਰੀ ਲਿਖੀ ਜਾਂਦੀ ਹੈ, ਉਹਨੂੰ 5% 7%। ਇੱਕ ਵਾਰੀ ਜਿਸ ਬੰਦੇ ਨੇ ਜਿਹੜਾ ਬੰਦਾ ਸਕੂਲ ਵੀ ਨਹੀਂ ਗਿਆ, ਉਹਨੇ ਇੱਕ ਵਾਰੀ ਅਜਾਇਬ ਘਰ ਦਾ ਦੌਰਾ ਕੀਤਾ ਨਾ, ਕਿਸੇ ਵੀ ਅਜਾਇਬ ਘਰ ਦਾ, ਤੇ ਉਹਦੇ ਤੋਂ ਸਿੱਖ ਕੇ ਜ਼ਰੂਰ ਜਾਏਗਾ। ਬਹੁਤ ਤੇ ਸਿੱਖਣ ਦੇ ਅਮਲ ਵਿੱਚ ਅਜਾਇਬ ਘਰ ਜਿਹੜੇ ਨੇ ਇੱਕ ਕਲੀਦੀ ਕਿਰਦਾਰ ਅਦਾ ਕਰਦੇ ਜੀ। ਬਹੁਤ ਵਧੀਆ। ਓਕੇ ਸਰ, ਬਹੁਤ ਥੈਂਕ ਯੂ, ਧੰਨਵਾਦ, ਤੁਸੀਂ ਇੰਨਾ ਸੋਹਣਾ ਸਾਨੂੰ ਗਾਈਡ ਕੀਤਾ। ਤੇ ਉਮੀਦ ਕਰਦੇ ਹਾਂ ਕਿ ਜਿੱਦਾਂ ਅੱਜ ਰੋਲ ਪਲੇ ਕਰ ਰਿਹਾ ਮਿਊਜ਼ੀਅਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਣਾ ਇਦਾਂ ਹੀ ਕਿਰਦਾਰ ਅਦਾ ਕਰੂਗਾ। ਤੇ ਬਹੁਤ ਬਹੁਤ ਥੈਂਕ ਯੂ ਤੁਹਾਡਾ ਬਹੁਤ ਸ਼ੁਕਰੀਆ ਜਨਾਬ। ਹਾਂਜੀ ਸੱਜਣੋ ਤੇ ਮਿੱਤਰੋ, ਅੱਜ ਤੁਸੀਂ ਮੇਰੇ ਨਾਲ ਉਸ ਇਤਿਹਾਸਿਕ ਜਗ੍ਹਾ ਦੀ ਸੈਰ ਕੀਤੀ ਜਿਹਦੇ ਅੰਦਰ ਸਦੀਆਂ ਦਾ ਇਤਿਹਾਸ ਅਤੇ ਸੱਭਿਆਚਾਰਕ ਵਿਰਸਾ ਪਿਆ ਹੋਇਆ। ਉਮੀਦ ਕਰਦੇ ਹਾਂ ਤੁਹਾਨੂੰ ਸਾਡਾ ਅੱਜ ਦਾ ਇਹ ਪ੍ਰੋਗਰਾਮ ਬਹੁਤ ਵਧੀਆ ਲੱਗਿਆ ਹੋਵੇਗਾ। ਮਿਲਦੇ ਹਾਂ ਅਗਲੀ ਵਾਰੀ ਕਿਸੇ ਨਵੀਂ ਸਟੋਰੀ ਦੇ ਨਾਲ। ਉਦੋਂ ਤੱਕ ਆਪਣੇ ਹਰਭਜਨ ਹੋਸਟ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਸਾਡਾ ਪ੍ਰੋਗਰਾਮ। ਸਤਿ ਸ਼੍ਰੀ ਅਕਾਲ। ਚੌਪਾਲ ਟੀਵੀ ਦੇ ਸਹਿਯੋਗ ਦੇ ਨਾਲ। ਉਦੋਂ ਤੱਕ ਰੱਬ ਰਾਖਾ। ਸਤਿ ਸ਼੍ਰੀ ਅਕਾਲ।